1948 ਤੋਂ ਲੈ ਕੇ ਅੱਜ ਦਾ ਦਿਨ ਹੈ ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਮਜ਼ਲੂਮ ਔਰ ਸਭ ਤੋਂ ਜ਼ਿਆਦਾ ਸ਼ਹਾਦਤਾਂ ਫਲਸਤੀਨੀਆਂ ਦੀਆਂ। ਗਜ਼ਾ ਦਾ ਜਿਹੜਾ ਡਾਕਟਰ ਸਾਹਿਬ ਇਲਾਕਾ ਹੈ, ਅਗਰ ਤੁਸੀਂ ਉਹਨੂੰ ਵੇਖੋ ਤੇ ਉਹ ਇੱਕ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਹੈ। 16 ਜਾਂ 17 ਮਸਜਿਦਾਂ ਸ਼ਹੀਦ ਹੋ ਗਈਆਂ ਨੇ। 120 ਤੋਂ ਜ਼ਿਆਦਾ ਜਿਹੜੇ ਮੁxtਲਿਫ ਡਿਪਾਰਟਮੈਂਟਾਂ ਦੇ ਦਫ਼ਤਰ ਨੇ ਉਹ ਤਬਾਹ ਹੋ ਗਏ ਨੇ। ਨੌਜਵਾਨ ਫਲਸਤੀਨ ਦੇ ਜਿਹੜੇ ਨੇ 4000 ਉਹਨਾਂ ਦੀ ਤਾਦਾਦ ਹੋ ਗਈ ਹੈ ਔਰ ਬੱਚੇ ਛੋਟੇ, ਪ੍ਰੈਗਨੈਂਟ ਵੂਮਨ। ਇਸ ਟਾਈਮ ਜਿੰਨੇ ਵੀ ਹੁਕਮਰਾਨ ਨੇ ਮੁਸਲਮਾਨਾਂ ਦੇ ਜਿਹੜੇ ਹੈਡ ਨੇ ਉਹ ਗੁੰਗੇ ਸ਼ੈਤਾਨ ਨੇ। ਇਸਰਾਈਲ ਦੇ ਕੋਲ ਕੁਝ ਤਕਰੀਬਨ 1.5 ਲੱਖ ਉਹ ਆਰਮੀ ਹੈ ਜਿਹੜੀ ਦੁਨੀਆ ਦੀ ਬਿਹਤਰੀਨ ਆਰਮੀ ਗਿਣੀ ਜਾਂਦੀ। ਉਹਨੇ ਇੱਕ ਬੰਦੇ ਨੂੰ ਪੁੱਛਿਆ ਜੀ ਤੂੰ ਕੀ ਕਰਨਾ ਹੈ, ਉਹਨੇ ਕਿਹਾ ਜੀ ਮੈਂ ਤੇ ਅਕਾਊਂਟ ਸਾਹਿਬ ਵਿੱਚ ਕੰਮ ਕਰਨਾ। ਦੂਸਰੇ ਨੂੰ ਪੁੱਛਿਆ ਤੂੰ, ਉਹਨੇ ਕਿਹਾ ਜੀ ਮੈਂ ਮਿਡਲ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣਾ, ਟੀਚਰ ਹਾਂ। ਇੱਕ ਔਰਤ ਨੂੰ ਪੁੱਛਿਆ ਤੂੰ ਕੀ ਕਰਨੀ ਹੈ, ਉਹਨੇ ਕਿਹਾ ਜੀ ਮੈਂ ਕਿਸੇ ਮਾਲ ਦੇ ਵਿੱਚ ਕੰਮ ਕਰਨੀ ਹੈ। ਉਹਨੇ ਕਿਹਾ ਤੁਸੀਂ ਇਹ ਵਰਦੀਆਂ ਪਾ ਕੇ ਬੜੇ ਵੈਪਨ ਫੜੇ ਹੋਏ ਨੇ। ਉਹਨੇ ਕਿਹਾ ਜੀ ਅਸੀਂ ਰਿਜ਼ਰਵ ਆਰਮੀ ਦੇ ਵਿੱਚ ਹਾਂ। 4 ਲੱਖ ਉਹਨਾਂ ਦੇ ਕੋਲ ਰਿਜ਼ਰਵ ਨੇ। ਜਦੋਂ ਇਮਾਮ ਮਹਿਦੀ ਅਲੈਹਿ ਸਲਾਮ ਦਾ ਜ਼ਹੂਰ ਹੋਏਗਾ, ਸ਼ੀਆ ਸੁੰਨੀ ਦੀ ਸੁਲ੍ਹਾ ਹੋ ਜਾਏਗੀ, ਕਿਉਂਕਿ ਦੋਨਾਂ ਦਾ ਕਿਬਲਾ ਤੇ ਇੱਕ ਹੀ ਹੈ ਨਾ ਜੀ। ਸਾਡੇ ਵੀ ਉਹ ਇਮਾਮ ਨੇ, ਉਹਨਾਂ ਦੇ ਵੀ। ਔਰ ਜਦੋਂ ਹਜ਼ਰਤ ਈਸਾ ਅਲੈਹਿ ਸਲਾਮ ਜਿਹੜੇ ਕਿ ਅੱਲਾਹ ਰੱਬੁਲ ਇੱਜ਼ਤ ਦੇ ਕੋਲ ਆਸਮਾਨਾਂ ਤੇ तशरीफ़ फरमा है, जो वो तशरीफ़ ले आएंगे मुसलमान और क्रिश्चियनिटी की सुलह हो जाएगी। जिन अहदीस में ये लिखा हुआ है कि हैकले सुलेमानी इनको मिल जाएगा, उसकी दूसरा हिस्सा ये है कि फिर एक वक्त आएगा मुसलमान इनसे सब कुछ छीन लेंगे। प्यारे वेखन वाले हो, जिस तरह के सऊदी अरेबिया दी सरजमीन साढ़े वास्ते बड़ी मोहतरम, बड़ी मुअक्कर, बड़ी मुफखर, बड़ी मुकद्दस तो बड़ी मुतबरक सरजमीन है, क्योंकि उत्थे हरमैन शरीफैन वाक़या ने। उत्थे साढ़े अल्लाह पाक सच्चे साहिब दा घर खाना काबा, उत्थे साढ़े प्यारे नबी पाक हज़रत मुहम्मद मुस्तफ़ा सल्लल्लाहु अलैहि व आलिहि व असहाबिही व अज़वाजिही व बारिक वसल्लम साडी सच्ची सरकार महवे ख्वाब ने। इस वास्ते मक्का शरीफ ते मदीना शरीफ दे शहर साडे वास्ते बड़े मोहतरम ते मुअक्कर ने। उस तरह ही फलस्तीन दा इलाका ते सरजमीन भी साडे लई बड़ी उचेची, बड़ी मुकद्दस ते बड़ी मोहतरम है। क्यों जे उत्थे साडा किबला अव्वल मस्जिद अक्सा वाक़या है। इस तो अड भी उत्थे बहुत सारे मुसलमानां दे, ईसाइयां दे, यहूदियां दे मुतबरक मुकामात ने। अजकल शोमीए किस्मत कि उत्थे फलस्तीनियां दी ते इसराइलियां दी बड़ी शदीद जंग छिड़ी हुई है ते ये मुकद्दस सरजमीन मैदान जंग बनी हुई है। साहिबो, इस जंग दे नतीजे दे विच हजार हा अफराद लुकमा अजल ते होए ही ने। हजार हा बच्चे ते वड्डे जख्मी भी होए ने। प्यारिओ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਬੇਘਰ ਵੀ ਹੋ ਗਏ ਨੇ, ਜਿਹੜੇ ਕਿ ਜੰਗ ਵਾਲੇ ਇਲਾਕੇ ਤੋਂ ਜਾਨ ਬਚਾ ਕੇ ਤੇ ਨਕਲ ਮਕਾਨੀ ਕਰਕੇ ਦੂਰ ਉਫਤਾਦਾ ਮੁਕਾਮਾਤ ਵੱਲ ਹਿਜਰਤ ਕਰ ਰਹੇ ਨੇ। ਉਹ ਮੁਸਾਫਰ ਲੋਕ ਜਿਹੜੇ ਆਪਣਾ ਘਰ-ਬਾਰ, ਆਪਣਾ ਮਾਲ ਡੰਗਰ, ਆਪਣੀ ਵਸੋਂ ਛੱਡ ਕੇ ਮੁਹਾਜਰ ਹੋ ਗਏ ਨੇ, ਹਿਜਰਤਾਂ ਕਰ ਗਏ ਨੇ ਤੇ ਬੇਘਰ ਹੋ ਗਏ ਨੇ। ਉਹ ਵੀ ਇੰਤਹਾਈ ਅਜ਼ੀਅਤ ਦੇ ਵਿੱਚ ਨੇ। ਦੁੱਖ ਵਾਲੀ ਗੱਲ ਤੇ ਇਹ ਵੇ ਕਿ ਇਹ ਜੰਗ ਕਿਵੇਂ ਛਿੜੀ, ਇਹਦਾ ਜ਼ਿੰਮੇਦਾਰ ਕੌਣ ਹੈ, ਇਹਦਾ ਮੁੱਢ ਕਿਹਨੇ ਬੱਧਾ ਔਰ ਇਹਦੇ ਨਤੀਜੇ ਦੇ ਵਿੱਚ ਹੁਣ ਤੱਕ ਹੋਣ ਵਾਲੀਆਂ ਹਲਾਕਤਾਂ ਤੇ ਜ਼ਖਮੀ ਹੋਣ ਵਾਲੇ ਲੋਕ, ਇਹ ਸਾਰਾ ਕੁਝ ਜਿਹੜਾ ਹੈ, ਇਹਨਾਂ ਸਵਾਲਾਤ ਦੇ ਜਵਾਬਾਤ ਅਗਰ ਇੱਕ ਪਾਸੇ ਰੱਖ ਲਈਏ ਤੇ ਸਭ ਤੋਂ ਅਹਮ ਤੇ ਸਭ ਤੋਂ ਉਚੇਚੀ ਗੱਲ ਇਸ ਵੇਲੇ ਇਹ ਵੇ ਭਈ ਇਨਸਾਨੀਅਤ ਦੇ ਇਸ ਕਤਲੇਆਮ ਨੂੰ ਰੋਕਣ ਦੇ ਵਾਸਤੇ
ਫੌਰੀ ਤੌਰ ਤੇ ਕੀ ਇਕਦਾਮਾਤ ਸਾਨੂੰ ਕਰਨੇ ਚਾਹੀਦੇ ਨੇ। ਸਾਡੇ ਨਾਲ ਮੌਜੂਦ ਨੇ ਬੜੇ ਹੀ ਦਰਦ ਦਿਲ ਰੱਖਣ ਵਾਲੇ, ਬੜੇ ਪਿਆਰੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮਾਰੂਫ ਤੇ ਮਸ਼ਹੂਰ ਮੁਆਲਜ, ਅਕਸਰ ਸਾਡੇ ਪ੍ਰੋਗਰਾਮ ਦੇ ਵਿੱਚ ਸਾਡਾ ਮਾਣ ਵਧਾਉਣ ਲਈ ਤੇ ਸਾਡੇ ਵਿਊਅਰਸ ਦੀ ਫਰਮਾਇਸ਼ ਦੇ ਉੱਤੇ ਤਸ਼ਰੀਫ ਲਿਆਉਂਦੇ ਰਹਿੰਦੇ ਨੇ ਔਰ ਆਪਣੀਆਂ ਬੜੀਆਂ ਖੂਬਸੂਰਤ ਗੱਲਾਂ ਦੇ ਨਾਲ ਸਾਡੇ ਵਿਊਅਰਸ ਨੂੰ ਤੇ ਸਾਨੂੰ ਨਵਾਜ਼ਦੇ ਰਹਿੰਦੇ ਨੇ। ਮੇਰੀ ਮੁਰਾਦ ਯਕੀਨਨ ਤੁਸੀਂ ਸਮਝ ਗਏ ਹੋਵੋਗੇ, ਮਸੀਹਾਏ ਸ਼ਹਿਰ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦੀ ਜ਼ਾਤੇ ਪਾਕ ਦੇ ਬਾਰੇ 'ਚ ਮੈਂ ਉਹਨਾਂ ਦੇ ਨਾਲ ਤੁਹਾਨੂੰ ਮਿਲਵਾ ਰਿਹਾ। ਅੱਜ ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਦਾ ਮੌਜੂ ਇਹ ਫਲਸਤੀਨ ਦੀ ਜੰਗ ਹੀ ਹੈ ਤੇ ਇਹ ਮੁਸਲਮਾਨਾਂ ਦਾ ਹੋਣ ਵਾਲਾ ਕਤਲੇਆਮ ਹੀ ਹੈ। ਤੇ ਡਾਕਟਰ ਸਾਹਿਬ ਕੋਲੋਂ ਇਹ ਹੀ ਪੁੱਛਣਾ ਚਾਹੁੰਦੇ ਹਾਂ ਕਿ ਇਹ ਤਨਾਜ਼ਾ ਕੋਈ ਅਜੋਕਾ ਨਹੀਂ, ਇਹ ਲੜਾਈ ਬੜੀ ਪੁਰਾਣੀ ਹੈ। ਸਾਨੂੰ ਨਾਲੇ ਤੇ ਇਸ ਖਿੱਤਾ ਅਰਜ਼ੀ ਜਿਹੜਾ ਫਲਸਤੀਨ ਤੇ ਗਜ਼ਾ ਤੇ ਉਰਦਨ ਤੇ ਸਾਰੇ ਨਵਾਹੀ ਮੁਜ਼ਾਫਾਤੀ ਇਲਾਕਾ ਜਾਤ ਦੇ ਉੱਤੇ ਮਬਨੀ ਹੈ, ਇਹਦੇ ਪਿਛੋਕੜ ਬਾਰੇ ਦੱਸਣ, ਸਾਡੇ ਆਪਣੇ ਖਾਨਾ ਕਾਬਾ ਔਰ ਬੈਤੁਲ ਮੁਕੱਦਸ ਬਾਰੇ ਸਾਨੂੰ ਦੱਸਣ ਔਰ ਹੁਣ ਉੱਥੇ ਜਿਹੜੀ ਹੋਲਨਾਕ ਸੂਰਤ ਹਾਲ ਹੋਈ ਪਈ ਹੈ ਉਹਦੇ ਬਾਰੇ ਵੀ ਡਾਕਟਰ ਸਾਹਿਬ ਦੇ ਨਾਲ ਡਿਸਕਸ਼ਨ ਕਰਨੇ ਆ। ਉਹਨਾਂ ਤੋਂ ਪੁੱਛਨੇ ਆ ਕਿ ਇਹਦਾ ਹੁਣ ਹੱਲ ਕੀ ਹੈ ਤੇ ਆਖਰ ਦੇ ਵਿੱਚ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਵੀ ਦੁਆ ਕਰਾਂਗੇ ਕਿ ਅੱਲਾਹ ਪਾਕ ਉਮਤ ਮੁਹੰਮਦੀ ਦੀਆਂ ਮੁਸ਼ਕਲਾਤ ਆਸਾਨ ਕਰੇ। ਤੇ ਆਓ ਫਿਰ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਸ਼ੁਰੂ ਕਰੀਏ। अस्सलाम वालेकुम जनाब डॉक्टर साहब। वालेकुम अस्सलाम वरहमतुल्लाहि वबरकातुहू। सर ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਪਣੀ ਮਸਰੂਫੀਆਤ ਗੂਨਾ ਗੂੰ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਵਕਤ ਕੱਢਦੇ ਹੋ। ਡਾਕਟਰ ਸਾਹਿਬ ਇੱਕ ਬੜਾ ਹੀ ਐਸਾ ਮਸਲਾ ਅੱਜ ਕੱਲ੍ਹ ਦਰਪੇਸ਼ ਹੈ, ਪੂਰੀ ਨਬੀ ਪਾਕ ਸੱਚੇ ਸਾਹਿਬ ਦੀ ਉਮਤ ਪਰੇਸ਼ਾਨ ਹੈ। ਜੰਗ ਤੇ ਚਲੋ ਇੱਕ ਮੁਸਲਮ ਮੁਲਕ ਦੀ ਇੱਕ ਯਹੂਦੀ ਮੁਲਕ ਦੇ ਨਾਲ ਹੋ ਰਹੀ ਹੈ, ਲੇਕਿਨ ਉਹ ਪਿਆਰੇ ਨਬੀ ਪਾਕ ਜਿਵੇਂ ਫਰਮਾਇਆ ਸੀ ਨਾ ਜੀ ਕਿ ਮੁਸਲਮਾਨ ਦੂਸਰੇ ਮੁਸਲਮਾਨ ਦੇ ਵਾਸਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਜਿਸਮ, ਜਸਦ ਵਾਹਿਦ ਅਲ ਮੁਸਲਿਮੋ ਲਿਲ ਮੁਸਲਿਮ ਕਲ ਜਸਦਿਲ ਵਾਹਿਦ। ਤੇ ਜੇ ਇਹਦੀ ਅੱਖ ਬਿਮਾਰ ਹੁੰਦੀ ਹੈ ਤੇ ਇਹ ਪੂਰਾ ਜਿਸਮ ਹੀ ਬਿਮਾਰ ਹੋ ਜਾਂਦਾ। ਬਾਕੀ ਅਜ਼ਾਬ ਹੀ ਨਹੀਂ ਸੌਂ ਸਕਦੇ ਨਾ ਜੀ। ਅੱਖ 'ਚ ਜੋ ਪੀੜ ਹੁੰਦੀ ਹੋਵੇ ਤੇ ਬੰਦਾ ਇਹ ਤੇ ਨਹੀਂ ਸੋਚ ਸਕਦਾ ਕਿ ਲੱਤਾਂ ਬਾਹਾਂ ਸਿਰ ਕੰਨ ਮੂੰਹ ਬਾਕੀ ਸਾਰੇ ਸੌਂ ਜਾਣਗੇ, ਸਾਰੇ ਹੀ ਮੁਬਤਲਾ ਦਰਦ ਹੁੰਦੇ। ਹੁਣ ਸਾਡਾ ਇੱਕ ਮੁਸਲਿਮ ਉਮਾ ਦਾ ਅਟੂਟ ਅੰਗ ਇੱਕ ਐਸਾ ਇਲਾਕਾ ਜਿਹੜਾ ਸਾਡੇ ਵਾਸਤੇ ਬੜਾ ਮੁਕੱਦਸ ਵੀ ਹੈ, ਫਲਸਤੀਨ ਉਹਦੀ ਸਰਜ਼ਮੀਨ ਜਿਹੜੀ ਹੈ। ਦੇਖੋ ਜੀ ਉੱਥੇ ਸਾਡਾ ਕਿਬਲਾ ਅਵਲ ਵਾਕਿਆ ਹੈ, ਉੱਥੇ ਇਸ ਵੇਲੇ ਜੰਗ ਹੈ। ਮੁਸਲਮਾਨ ਜਿਹੜੇ ਨੇ ਉਹਨਾਂ ਦਾ ਕਤਲੇਆਮ ਹੋ ਰਿਹਾ ਔਰ ਬੜੀ ਪਰੇਸ਼ਾਨ ਕੁਨ ਸੂਰਤ ਹਾਲ ਹੈ ਔਰ ਕੋਈ ਰੁਕਦੀ ਨਜ਼ਰ ਨਹੀਂ ਪਈ ਆਉਂਦੀ। ਡਾਕਟਰ ਸਾਹਿਬ ਸਭ ਤੋਂ ਵੱਡੀ ਤਕਲੀਫ ਦੇ ਬਾਤ ਇਹ ਵੇ, ਬਰਾਏ ਕਰਮ ਇੱਕ ਤੇ ਇਹਦਾ ਜ਼ਰਾ ਥੋੜ੍ਹਾ ਪਿਛੋਕੜ ਦੱਸੋ, ਖਾਨਾ ਕਾਬਾ ਦਾ, ਫਿਰ ਬੈਤੁਲ ਮੁਕੱਦਸ ਜਿਹੜਾ ਉੱਥੇ ਕਿਸ ਤਰ੍ਹਾਂ ਮਸਜਿਦ ਅਕਸਾ ਦੀ ਤਾਮੀਰ ਹੋਈ, ਵਜ੍ਹਾ ਤਨਾਜ਼ਿਆ ਕੀ ਬਣਿਆ। ਇਹ ਅੱਜ ਦੀ ਲੜਾਈ ਨਹੀਂ ਡਾਕਟਰ ਸਾਹਿਬ, ਇਹ ਪੁਰਾਣੀ ਲੜਾਈ ਹੈ ਔਰ ਇਹ ਕਿਸ ਤਰ੍ਹਾਂ ਖਤਮ ਹੋਵੇਗੀ। ਕਿਉਂ ਨਹੀਂ ਹੈ ਜਿਹੜੀਆਂ ਦੁਨੀਆ ਦੇ ਚੌਧਰੀ ਬਣੇ ਨੇ ਐਸੇ ਮਮਾਲਕ ਜਿਹੜੇ ਖੁਦ ਨੂੰ ਸਮਝਦੇ ਨੇ ਕਿ ਉਹ ਮੁਖੀਏ ਨੇ, ਦੁਨੀਆ ਦੀ ਪੰਚਾਇਤ ਦੇ ਸਰਪੰਚ ਨੇ, ਉਹਨਾਂ ਦੀਆਂ ਕਿੱਥੇ ਗਈਆਂ ਉਹ ਤਨਜ਼ੀਮਾਂ ਜਿਹੜੀਆਂ ਹਿਊਮਨ ਰਾਈਟਸ ਦੇ ਦਾਅਵੇ ਦਾਇਰ ਕਰਦੀਆਂ ਨੇ? ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਸਰ। ਬਰਾਏ ਕਰਮ ਥੋੜ੍ਹਾ ਜਿਹਾ ਪਹਿਲੇ ਪਿਛੋਕੜ ਦੱਸੋ ਮਸਜਿਦ ਅਕਸਾ। ਡਾਕਟਰ ਸਾਹਿਬ ਬੜੀ ਜ਼ਬਰਦਸਤ ਗੱਲ ਕੀਤੀ ਹੈ ਤੁਸੀਂ। ਮੈਂ ਸਮਝਦਾ ਕਿ ਸਾਡੇ ਵੇਖਣ ਵਾਲਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ 'ਚ ਬਹੁਤ ਜ਼ਿਆਦਾ ਇਲਮ ਹੀ ਹੋਏਗਾ ਜੀ, ਲੇਕਿਨ ਇੱਕ ਗੱਲ ਦੁਹਰਾ ਲੈਂਦੇ ਹਾਂ ਫਿਰ। ਸਰ ਅੱਲਾਹ ਰੱਬੁਲ ਇੱਜ਼ਤ ਨੇ ਜਦੋਂ ਹਜ਼ਰਤ ਆਦਮ अलैहिस्सलाम ਨੂੰ ਇਸ ਦੁਨੀਆ ਤੇ ਭੇਜਿਆ ਜੀ, ਔਰ ਉਹ ਸਾਰਾ ਮਾਮਲਾ ਤੁਹਾਨੂੰ ਪਤਾ ਹੈ, ਜਿਸ ਤਰ੍ਹਾਂ ਵੀ ਉਹ ਤਸ਼ਰੀਫ ਲਿਆਏ ਜੰਨਤ ਤੋਂ ਦੁਨੀਆ ਇਸ ਦੁਨੀਆ ਦੇ ਉੱਤੇ, ਤੇ ਅੱਲਾਹ ਰੱਬੁਲ ਇੱਜ਼ਤ ਨੇ ਹਜ਼ਰਤ ਜਿਬਰੀਲ अलैहिस्सलाम ਨੂੰ ਭੇਜਿਆ। बैतुल्ला ਦੀ ਤਾਮੀਰ ਹੋਈ ਜੀ ਸਭ ਤੋਂ ਪਹਿਲਾਂ ਜੀ, ਔਰ ਹਜ਼ਰਤ ਆਦਮ अलैहिस्सलाम ਤੋਂ ਲੈ ਕੇ ਹਜ਼ਰਤ ਨੂਹ अलैहिस्सलाम ਤੱਕ ਸਾਰੇ ਦੇ ਸਾਰੇ ਲੋਕ ਜਿਹੜੇ ਸਨ ਅੱਲਾ ਦੀ ਵਹਦਾਨੀਅਤ ਨੂੰ ਮੰਨਣ ਵਾਲੇ ਲੋਕ ਸਨ। ਅਲਹਮਦੁਲਿਲਾ। ਔਰ
ਅੱਲਾ ਵਹਦਹੁ ਲਾ ਸ਼ਰੀਕ ਹੀ ਮੰਨਦੇ ਸਨ। ਤੇ ਹਜ਼ਰਤ ਨੂਹ अलैहिस्सलाम ਦੇ ਜ਼ਮਾਨੇ 'ਚ ਕੁਛ ਅੱਲਾ ਦੇ ਨੇਕ ਬੰਦੇ ਸਨ। ਕੁਰਾਨ ਪਾਕ 'ਚ ਅੱਲਾ ਪਾਕ ਨੇ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ। ਲੋਕਾਂ ਨੇ ਉਹਨਾਂ ਨੂੰ ਵੀ ਅੱਲਾ ਦੇ ਬਰਾਬਰ ਮੰਨਣਾ ਸ਼ੁਰੂ ਕਰ ਛੱਡਿਆ, ਜਿਸ ਤਰ੍ਹਾਂ ਹੁਣ ਵੀ ਲੋਕ ਅੱਲਾ ਹਾਂਜੀ, ਮਾਫ ਹਾਂਜੀ। ਫਰਮਾਏ ਜਿਹੜੇ ਜਿਨ੍ਹਾਂ ਦੇ ਵਿਚਾਰਿਆਂ ਦੇ ਭਟਕੇ ਹੋਏ ਨੇ, ਹਾਂਜੀ ਉਹ ਜੋ ਮੂੰਹ 'ਚ ਆਉਂਦਾ ਕਰੀ ਜਾਂਦੇ ਪਏ। ਸਰ ਸਰ ਤੇ ਤੂਫਾਨੇ ਨੂਹ ਆ ਗਿਆ, ਸਰ ਨੂਹ अलैहिस्सलाम ਦਾ ਜਿਹੜਾ, ਤੇ ਉਹ ਫਿਰ ਇਹ ਸੀ ਕਿ ਸਾਰੀ ਦੁਨੀਆ 'ਤੇ ਤੂਫਾਨ ਆ ਗਿਆ। ਤੇ ਉਹ ਬੈਤੁੱਲਾ ਜਿਹੜਾ ਕਿ ਪਹਿਲੀ ਦਫਾ ਬਣਿਆ ਹੋਇਆ ਸੀ, ਸਰ ਉਹਦੇ ਵਿੱਚ ਫਿਰ ਉਹ ਵੀ ਮੁਤਾਸਰ ਹੋ ਗਿਆ। ਸਰ ਸਰ ਫਿਰ ਹਜ਼ਰਤ ਇਬਰਾਹੀਮ अलैहिस्सलाम ਨੂੰ ਅੱਲਾ ਪਾਕ ਨੇ ਹੁਕਮ ਕੀਤਾ, ਹਜ਼ਰਤ ਇਸਮਾਈਲ अलैहिस्सलाम ਦੇ ਨਾਲ ਉਹਨਾਂ ਨੇ ਬੈਤੁੱਲਾ ਦੀ ਤਾਮੀਰ ਕੀਤੀ। ਦੁਬਾਰਾ ਕੀਤੀ, ਜਿਹੜਾ ਕਿ ਦੁਬਾਰਾ। ਪਹਿਲੇ ਮਿਸਮਾਰ ਹੋ ਗਿਆ ਸੀ ਜੀ ਬਿਲਕੁਲ ਮਸਮਾ ਤੂਫਾਨ ਨੂਹ ਦੀ ਵਜ੍ਹਾ ਨਾਲ। ਤੂਫਾਨੇ ਨੂਹ ਦੀ ਸਰ ਸਰ ਤੇ ਡਾਕਟਰ ਸਾਹਿਬ ਸਾਡੀ ਜਿਹੜੀਆਂ ਅਹਾਦੀਸ ਨੇ ਉਹਨਾਂ ਦੇ ਵਿੱਚ ਤੇ ਆਂਦਾ ਹੈ ਜੀ ਕਿ ਹਜ਼ਰਤ ਇਬਰਾਹੀਮ अलैहिस्सलाम ਨੇ ਹਜ਼ਰਤ ਇਸਮਾਈਲ अलैहिस्सलाम ਦੇ ਨਾਲ ਜਦੋਂ ਬੈਤੁੱਲਾ ਨੂੰ ਬਣਾ ਲਿਆ, ਸਰ ਤੇ ਫਿਰ ਇਹ ਜਿਹੜੀ ਅਰਜ਼ੇ ਮੁਕੱਦਸ ਹੈ ਜੀ ਜਿਹਨੂੰ ਅਸੀਂ ਫਲਸਤੀਨ ਕਹਿੰਦੇ ਆ, ਜੀ ਜੀ ਇਹ ਅੰਬੀਆ ਦੀ ਸਰਜ਼ਮੀਨ ਹੈ। ਜੀ ਜੀ ਬਹੁਤ ਸਾਰੇ ਅੰਬੀਆ अलैहिस्सलाम ਹੁਣ ਵੀ ਉੱਥੇ ਤਸ਼ਰੀਫ ਫਰਮਾ ਨੇ। ਜੀ ਜੀ ਫਿਰ ਉਹਨਾਂ ਨੇ ਹੁਣ ਇੱਕ ਦੂਸਰੇ ਘਰ ਦੀ ਤਾਮੀਰ ਦੇ ਵਾਸਤੇ ਬੈਤੁਲ ਮੁਕੱਦਸ ਦੀ ਨਿਸ਼ਾਨਦੇਹੀ ਕੀਤੀ ਸਰ ਕਿ ਜੀ ਹੁਣ ਅਸੀਂ ਇੱਕ ਅੱਲਾ ਦਾ ਘਰ ਬਣਾ ਲਿਆ, ਹੁਣ ਸੈਕੰਡ ਜਿਹੜਾ ਨਾ ਇੱਥੇ ਬਣਾਵਾਂਗੇ। ਅਹਾਦੀਸ ਦੇ ਵਿੱਚੋਂ ਸਰ ਸਰ ਜਿਹੜੇ ਮਕਸਦ ਉਲਮਾ ਇਕਰਾਮ ਨੇ, ਜੈਦ ਉਲਮਾ ਇਕਰਾਮ, ਉਹ ਤੇ ਇਹ ਗੱਲ ਦੱਸਦੇ ਨੇ, ਉਹਨਾਂ ਦੀਆਂ ਰਵਾਇਤ ਨੇ। ਉਹਨਾਂ ਦੀ ਰਵਾਇਤ। ਸਰ ਲੇਕਿਨ ਜਿਹੜੇ ਜਿਊਜ਼ ਹੈਗੇ ਨੇ ਉਹ ਕਹਿੰਦੇ ਨੇ ਕਿ ਬਾਈਬਲ ਦੇ ਵਿੱਚੋਂ ਉਹ ਇਸ ਚੀਜ਼ ਨੂੰ ਕੰਟਰਾਡਿਕਟ ਕਰਦੇ ਨੇ ਥੋੜ੍ਹਾ ਜਿੰਨਾ, ਸਰ ਇਹਨੂੰ ਨਹੀਂ ਮੰਨਦੇ। ਤੇ ਡਾਕਟਰ ਸਾਹਿਬ ਇਹ ਫਲਸਤੀਨ ਦੀ ਜਿਹੜੀ ਜ਼ਮੀਨ ਹੈ, ਜੀ ਇਹਦੇ ਉੱਤੇ ਇੱਕ ਲੜਾਈ ਵੀ ਹੋਈ ਜਿਹਦਾ ਜ਼ਿਕਰ ਕੁਰਾਨ ਪਾਕ ਦੇ ਵਿੱਚ ਆਉਂਦਾ ਹੈ। ਜੀ ਉਹ ਇਹ ਵੇ ਕਿ ਜਿਹੜੇ ਤਾਲੂਤ ਸਨ ਹਜ਼ਰਤ, ਉਹ ਬਾਦਸ਼ਾਹ ਵਕਤ ਸਨ, ਸਰ ਔਰ ਇਸ ਜਗ੍ਹਾ ਦੇ ਉੱਤੇ ਲੜਾਈ ਕਰਨ ਵਾਸਤੇ ਇੱਕ ਜਿਹੜੇ ਉਸ ਵਕਤ ਦੇ ਜਿਹੜੇ ਬੜੇ ਆਪਣੇ ਆਪ ਨੂੰ ਪਹਿਲਵਾਨ ਸਮਝਦੇ ਸਨ ਜੀ ਔਰ ਬੜਾ ਤਗੜਾ ਸਮਝਦੇ ਸਨ, ਜੀ ਜਾਲੂਤ, ਔਰ ਉਹਨਾਂ ਦਾ ਕਬੀਲਾ ਔਰ ਉਹ ਸਾਰੇ ਲੋਕ ਆ ਗਏ। ਔਰ ਜਾਲੂਤ ਨਾਮ ਦਾ ਬੰਦਾ ਜਿਹਨੇ ਲੋਹੇ ਦਾ ਖੋਦ ਔਰ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਸਨ, ਸਰ ਉਹ ਨਿਕਲਿਆ ਬਾਹਰ ਲੜਨ ਵਾਸਤੇ। ਹਜ਼ਰਤ ਦਾਊਦ अलैहिस्सलाम ਬੜੇ ਸਾਲੇ ਸਨ, ਅੱਲਾ ਦੇ ਨਬੀ ਸਨ, ਬੜੇ ਪਿਆਰੇ ਜੀ, ਬੜੇ ਪਿਆਰੇ, ਲਹਨ ਦਾਊਦੀ ਉਹਨਾਂ ਦਾ ਮਸ਼ਹੂਰ ਹੈ। ਬੇਸ਼ੱਕ। ਲੇਕਿਨ ਉਸ ਵਕਤ ਅੱਲਾ ਪਾਕ ਨੇ ਉਹਨਾਂ ਨੂੰ ਨਬੂਵਤ ਦਾ ਇਜ਼ਹਾਰ, ਉਹਨਾਂ ਦਾ ਐਲਾਨ ਨਬੂਵਤ ਨਹੀਂ ਸੀ ਹੋਇਆ। ਜੀ ਜੀ ਤੇ ਉਹ ਨਿਕਲੇ ਬਾਹਰ, ਉਹਨਾਂ ਨੇ ਬੇਸਰੋ ਸਮਾਨ, ਕੁਛ ਨਹੀਂ ਸੀ ਉਹਨਾਂ ਦੇ ਕੋਲ। ਵਾਹ ਉਸ ਜ਼ਮਾਨੇ ਦੇ ਵਿੱਚ ਉਹ ਜਿਸ ਤਰ੍ਹਾਂ ਸਾਡੇ ਕੋਲ ਗੁਲੇਲ ਹੈ ਨਾ, ਜੀ ਇਸ ਤਰ੍ਹਾਂ ਉਹਨਾਂ ਕੋਲ ਹੁੰਦਾ ਸੀ। ਉਹ ਰੱਸੇ ਜਿਹੇ ਦੇ ਵਿੱਚ ਪੱਥਰ ਇੰਝ ਕਰਕੇ ਮਾਰਦੇ ਸਨ। ਉਹ ਜਿਹੜੇ ਤਾਲੂਤ ਸਨ, ਜਿਹੜੇ ਵਕਤ ਦੇ ਬਾਦਸ਼ਾਹ ਸਨ, ਉਹਨਾਂ ਨੇ ਕਿਹਾ ਕਿ ਠੀਕ ਹੈ ਜਨਾਬ, ਤੁਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ। ਹਾਂ ਉਹਨਾਂ ਨੇ ਇੱਕ ਹੀ ਪੱਥਰ ਮਾਰਿਆ, ਉਹਦੇ ਨਾਲ ਹਾਂ ਉਹ ਜਾਲੂਤ ਮਰ ਗਿਆ ਜਨਾਬ। ਉਹਦੇ ਲੱਗਿਆ ਅੱਖ ਦੇ ਵਿੱਚ, ਉਹ ਆਰ ਪਾਰ ਹੋ। ਜੀ ਇੱਕ ਤਾਂ ਮੈਨੂੰ ਪਹਿਲੋਂ ਸਮਝ ਨਹੀਂ ਸੀ ਲੱਗਦੀ ਹੁੰਦੀ ਕਿ ਫਲਸਤੀਨੀ ਪੱਥਰ ਕਿਉਂ ਫੜੀ ਫਿਰਦੇ ਨੇ। ਇਹ ਤੇ ਮੈਨੂੰ ਬਾਅਦ ਪਤਾ ਹੁਣ ਸਮਝ ਲੱਗਦੀ ਕਿ ਇਹ ਤੇ ਹਜ਼ਰਤ ਦਾਊਦ अलैहिस्सलाम ਦੀ ਸੁਨਨਤ ਹੀ ਪੂਰੀ ਕਰਦੇ ਪਏ ਨੇ ਹਾਂ ਵਿਚਾਰੇ। ਬਹਰਹਾਲ ਉਹ ਜਨਾਬੇ ਵਾਲਾ, ਫਿਰ ਅੱਲਾ ਪਾਕ ਨੇ ਇਸ ਇਨਸੀਡੈਂਸ ਤੋਂ ਬਾਅਦ ਹਜ਼ਰਤ ਦਾਊਦ अलैहिस्सलाम ਨੂੰ ਤਾਲੂਤ ਤੋਂ ਬਾਅਦ ਬਾਦਸ਼ਾਹਤ ਦਿੱਤੀ, ਨਬੂਵਤ ਦਿੱਤੀ, ਔਰ हज़रत सुलेमान अलैहिस्सलाम जैसा एक प्यारा बेटा दिता, जी जिन्हों अल्लाह पाक ने वो नबूवत दी कि दुनिया दे विच मेरा मकसद है हर चीज़ उन्होंने ताबिया कर दी। वाह ठीक है जी। तमाम मखलूकात दे उत्ते जिन्नो इंस दे उत्ते उन्हां नूं पैगंबर कर बना दी। दिता। हज़रत सुलेमान अलैहिस्सलाम ने ये मस्जिद बनाई बैतुल मुकद्दस। जी ठीक है जी। ਇਹਦੀ ਨਿਸ਼ਾਨਦੇਹੀ ਤੇ ਸਾਡੇ ਖਿਆਲ ਦੇ ਮੁਤਾਬਕ, ਸਾਡੇ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣੇ ਹੈ ਜਾਂ ਜੋ ਸਾਡਾ इस्लाम कहंदा है। ਸਾਨੂੰ ਕਹਿੰਦਾ ਹੈ, ਉਹ ਤੇ ਬੈਤੁੱਲਾ ਤੋਂ 40 ਸਾਲ ਬਾਅਦ ਹੋ ਗਈ ਸੀ जी ਕਿ ਜੀ ਇੱਥੇ ਇੱਕ ਅੱਲਾ ਦਾ ਘਰ ਹੋਰ ਬਣਨਾ ਹੈ, जी ਜਿਹੜਾ ਕਿ निशानदेही ਬੜਾ ਹੀ होगा। ਸ਼ਾਨ ਵਾਲਾ ਹੋਏਗਾ ਔਰ ਅੱਲਾ ਪਾਕ ਦੇ। ਲੇਕਿਨ
हज़रत सुलेमान अलैहिस्सलाम का ज़माना हज़रत इब्राहिम अलैहिस्सलाम तो तकरीबन कोई 900 या 1000 साल का फर्क आ जाए। जी तो डॉक्टर साहब मैं ये गल फिर जिस तरह से उस दिन भी गल पे करने सा कि अल्लाह पाक ही वाहदहू ला शरीक ने, अल्हम्दुलिल्लाह, और अल्लाह के इरादे का ना ही वजूद है। अल्लाह पाक जो चाहते ने वही होंदा। ਹੁੰਦਾ ਹੈ ਜੀ। हज़रत सुलेमान अलैहिस्सलाम की बड़ी ख्वाहिश सी और अल्लाह के अगे इल्तजा सी कि या अल्लाह पाक ये चूंकि इंसानां दे बनाने का तो काम है नहीं, ये जिन्हां दे कोलों मैं बनवा रहे हैं जी और खुद तशरीफ फरमा सन और अल्लाह नूं बार बार अर्ज करते सन या अल्लाह पाक मेरी हयात दे विच ही एक मुकम्मल हो मुकम्मल हो जाए। सर लेकिन अल्लाह का हुक्म आ गया, उन्होंने वफात हो गई, लेकिन वो बैठे रहे छड़ी का आसरा लैके। और वेखो लोकी ਜਿਹੜੇ ਇੱਥੇ ਲੋਕਾਂ ਨੂੰ ਸਾਦਾ ਲੋਕਾਂ ਨੂੰ ਲੁੱਟਦੇ ਨੇ ਕਿ ਜੀ ਮੇਰਾ ਮੌਕਲ ਜਿੰਨ ਨੇ ਤੁਹਾਨੂੰ ਇਹ ਖਬਰ ਲਿਆ ਦੇਗਾ, ਉਸ ਵਕਤ ਜਿਨ੍ਹਾਂ ਨੂੰ ਸਮਝ ਨਹੀਂ ਲੱਗੀ ਕਿ ਇਹ ਤੇ ਅੱਲਾਹ ਕੋਲ ਚਲੇ ਗਏ ਹੋਏ ਨੇ। ਔਰ ਉਹ ਕੀ ਕਰਦੇ ਰਹੇ, ਜਿੰਨ ਦਿਨ ਰਾਤ ਕੰਮ ਕਰਦੇ ਰਹੇ, ਉਹਨਾਂ ਨੂੰ ਪਤਾ ਸੀ ਬਾਬਾ ਜੀ ਉੱਤੇ ਖਲੋਤੇ ਨੇ, ਖੜੇ ਨੇ। ਉਹ ਫਿਰ ਅੱਲਾਹ ਪਾਕ ਦਾ ਹੁਕਮ ਹੋਇਆ, ਇੱਕ ਕੀੜਾ ਉਸ ਲੱਕੜੀ ਨੂੰ ਲੱਗਿਆ ਦੀਮਕ, ਲੱਕੜੀ ਟੁੱਟੀ ਤੇ ਫਿਰ ਪਤਾ ਚੱਲਾ ਕਿ ਇਹ ਤੇ विसाल फरमा गया। विसाल फरमा गया जी जी। चूंकि हज़रत सुलेमान अलैहिस्सलाम दा तखत सोने का सी जी, हीरे जवाहरात लगे हुए सन, पूरी दुनिया के उत्ते उन्हां दी हुकूमत सी और उन्होंने हर चीज़ का पता सी कित्थे खजाने ने। तो डॉक्टर साहब ये जिहड़ी बैतुल मुकद्दस की जगह है, जिहड़ी ये बैतुल मुकद्दस है जिथे जी जी सारी दुनिया के खजाने इत्थे दफन। वाह वाह, ये गल्लां जिहड़ियां ने ना हदीस लिखी हुई ने। वाह वाह। अच्छा हुण असी लोग तो इन्हां चीज़ों को इन्ना फॉलो नहीं करते जी, लेकिन जिहड़े ज्यूज़ हैगे ने, अगर डॉक्टर साहब देखो मैं समझना कि असी मुसलमान हैं अल्हम्दुलिल्लाह, अल्लाह पाक साडा खात्मा ईमान ते करे, आमीन, और अल्लाह पाक सानू प्रैक्टिकल मुसलमान बनाए। आमीन। लेकिन ज्यूज़ जिहड़े ने डॉक्टर साहब बड़े प्रैक्टिकल मुसलमान वो ने, ज्यूज़ ने, यहूदी ने, ठीक है ना जी। वो अपनी बाइबल नूं बड़ी अच्छी तरह फॉलो करते हैं और उन्होंने जो ਉਹਦੇ ਵਿੱਚ ਲਿਖਿਆ ਹੋਇਆ ਕਿਆਮਤ ਤੱਕ ਦੀਆਂ ਅੱਲਾਹ ਪਾਕ ਨੇ ਬਸ਼ਾਰਤਾਂ ਉਹਨਾਂ ਦੇ ਵਾਸਤੇ ਉਹ ਤੱਕੋ ਦੋ ਕਰਦੇ ਰਹਿੰਦੇ ਨੇ, ਵਾਹ, ਲੱਗੇ ਰਹਿੰਦੇ ਨੇ। ਸਮਝਦੇ ਹੋ ਨਾ ਜੀ? ਜੀ ਜੀ। ਤੁਹਾਨੂੰ ਯਾਦ ਹੋਏਗਾ ਕਿ ਇੱਕ ਸਫ਼ਰ ਦੇ ਵਿੱਚ ਹਜ਼ਰਤ ਅਬੂ ਤਾਲਬ ਜਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਲੈ ਕੇ ਗਏ ਤੇ ਇੱਕ ਯਹੂਦੀ ਨੇ ਕਿਹਾ ਸੀ, ਨਬੀ ਪਾਕ ਸੱਲਮ ਹਾਲੇ ਬੱਚੇ ਸਨ ਉਸ ਟਾਈਮ, जी जी, फरमाया कि बई यह बच्चा बहुत शान वाला है और बहुत VIP परसनैलिटी है, वाह, तुसी इहनूं अगे ना लैके जाओ, इहनूं नुकसान हो जाएगा, वापस चले जाओ। वो क्योंकि ज्यूज़ जिहड़े ने ना जी वो अपनी इन्हां चीज़ां नूं वेखदे रहिंदे ने। हुण डॉक्टर साहब दुनिया दे उत्ते जदों बैतुल मुकद्दस बन गया और उस वक्त तो लैके ज्यूज़ जिहड़े सन वो किसी ना किसी तरीके नाल ये समझते सन कि असी जिहड़ा ना इहदे कोल अपनी रसाई होवे साडी। और दुनिया दे उत्ते यहूदियां दा कोई मुल्क नहीं, रहिंदे जरूर ने, मकसद ये वे जिस तरह जनाब ने फरमाया उर्दन और अमेरिका और गिरदो पेश दे जिन्ने इलाके ने छोटियां छोटियां बस्तियां ने, लेकिन ਉਹਨਾਂ ਦਾ ਤਸੱਲਤ ਹੈ ਤੁਹਾਡੀ ਮਾਡਰਨ ਟੈਕਨੋਲੋਜੀ ਦੇ ਉੱਤੇ, ਤੁਹਾਡੇ ਸਾਰੇ ਮੀਡੀਆ ਦੇ ਉੱਤੇ, ਤੁਹਾਡੇ ਜਿੰਨੇ ਪੈਸੇ ਕਮਾਉਣ ਦੇ ਜ਼ਰਾਏ ਨੇ ਮਈਸ਼ਤ ਦੇ ਉੱਤੇ, ਮੁਆਸ਼ਰਤ ਦੇ ਉੱਤੇ, ਉਹਨਾਂ ਦਾ ਬੜਾ ਜੀ ਗਲਬਾ ਹੈ, ਹੋਲਡ ਹੈ ਉਹਨਾਂ ਦਾ ਜੀ। ਔਰ ਉਹਨਾਂ ਨੇ ਡਾਕਟਰ ਸਾਹਿਬ ਇਹਨਾਂ ਖਜ਼ਾਨਿਆਂ ਨੂੰ ਲੱਭਣ ਦੇ ਵਾਸਤੇ ਉਹਨਾਂ ਨੇ ਬਹੁਤ ਬਹੁਤ ਵੱਡੇ ਜਿਹੜੇ ਇਹ ਜਿਹੜਾ ਡਾਕਟਰ ਸਾਹਿਬ ਅਲਟਰਾਸਾਊਂਡ ਅਸੀਂ ਕਰਨੇ ਆ ਨਾ ਜੀ, ਇਹ ਬੇਸਿਕਲੀ ਅਲਟਰਾਸਾਊਂਡ ਹੁੰਦਾ ਸਮੁੰਦਰਾਂ ਦੇ ਵਿੱਚ जहाज़ों के उत्ते लगे होंगे। अल्ट्रासाउंड ये कि साउंड जाती है जहाज़ जो जा रहा है पानी च, अगर खुदा ना खास्ता कोई चट्टान है या कोई चीज़ है सॉलिड चीज़ के नाल वापस आती तो पता चल जाता है कि इत्थे यह चीज़ पानी में दूर तक वेखण वास्ते नज़र जिहड़ा नहीं आता, आवाज़ दे नाल आवाज़ दीयां लहरां दा रिस्पांस दिंदियां ने, ये ते उन्होंने लभ लिया जी। हुण उन्होंने जमीन के अंदर की है उन्होंने वेखण वास्ते भी वो दिन रात उन्होंने टैक्नोलॉजी लगी हुई है ताकि वो जिहड़ा खजाना है हज़रत सुलेमान अलैहिस्सलातु वस्सलाम दा उन्होंने वो डिस्कवर करन और अगे दुनिया का सारा कुछ उन्होंने कोल, लेकिन यह तो सब तो वड्डा एसेट है जिन्होंने हासिल करना चाहते।
ਡਾਕਟਰ ਸਾਹਿਬ ਉਹਨਾਂ ਦੇ ਜਿੰਨੇ ਵੀ ਵੱਡੇ ਨੇ ਯਹੂਦੀਆਂ ਦੇ, ਉਹਨਾਂ ਦੀ ਬੜੀ ਦੇਰ ਦੀ ਖੁਆਇਸ਼ ਸੀ ਕਿ ਯਾਰ ਅਸੀਂ ਇਹਦੇ ਕਰੀਬ ਕਿਸ ਤਰ੍ਹਾਂ ਚਲੇ ਜਾਈਏ ਜੀ। ਬਰਤਾਨੀਆ ਦੇ ਨਾਲ ਰਲ ਕੇ ਉਹਨਾਂ ਨੇ 1948 ਦੇ ਵਿੱਚ ਇਹ ਕੰਮ ਕੀਤਾ ਕਿ ਬਰਤਾਨੀਆ ਦੇ ਵਜ਼ੀਰ ਖਾਰਜਾ ਨੂੰ ਕਿਹਾ ਕਿ ਬਈ ਸਾਨੂੰ ਕਿਸੇ ਤਰੀਕੇ ਨਾਲ ਤੂੰ ਇੱਥੇ ਆਬਾਦ ਕਰ ਦੇ। ਤੇ ਉਹ ਥੋੜ੍ਹੇ ਬਹੁਤ ਲੋਕ ਜਿਹੜੇ ਨੇ ਨਾ ਜੀ, ਬਰਤਾਨੀਆ ਦੀ ਇਹ ਮੈਂ ਸਮਝਦਾ ਕਿ ਉਸ ਵਕਤ ਗਲੋਬ ਦਾ ਉਹ ਇੱਕ ਵੱਡਾ ਸੀ ਜੀ, ਵੱਡਾ ਸੀ, ਖੜਪੈਂਚ ਸੀ। ਔਰ ਜਿਊਜ਼ ਨੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਰਾਜ਼ੀ ਕੀਤਾ, ਉਹਨਾਂ ਨੇ ਉਹਨਾਂ ਦੀ ਇੱਥੇ ਇੱਕ ਸਲਤਨਤ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਰ ਦਿੱਤੀ, ਇਸਰਾਈਲ ਦੇ ਨਾਮ, ਰਿਆਸਤ ਬਣਾਉਣ ਦੀ, ਇਸਰਾਈਲ ਦੇ ਨਾਮ ਦੇ ਉੱਤੇ ਜੀ। ਔਰ ਜਿਊਜ਼ ਜਿਹੜੇ ਨੇ ਉਹ ਸਾਰੀ ਦੁਨੀਆ ਦੇ ਉੱਥੇ ਆ ਗਏ ਸਰ, ਜਿਹੜੇ ਸਰਕਰਦਾ ਸਨ। ਖਿਲਾਫਤ ਉਸਮਾਨੀਆ ਨੂੰ ਅੱਗੇ ਹੀ ਉਹ ਤੋੜ ਚੁੱਕੇ। ਖਿਲਾਫਤ ਉਸਮਾਨੀਆ ਦਾ ਬਿਲਕੁਲ, ਖਿਲਾਫਤ ਉਸਮਾਨੀਆ ਦੇ ਜਿਹੜੇ ਸਨ ਉਸ ਵਕਤ ਹੈਡ, ਉਹਨਾਂ ਨੇ ਕਿਹਾ ਨਹੀਂ। ਫਲਸਤੀਨ ਦੇ ਜਿਹੜੇ ਮੁਫਤੀ ਆਜ਼ਮ ਸਨ ਉਸ ਵਕਤ, ਉਹਨਾਂ ਨੇ ਫਤਵਾ ਦਿੱਤਾ, ਕਿਉਂਕਿ ਉਸ ਵਕਤ ਜਿਹੜੇ ਵਿਚਾਰੇ ਅਰਬ ਹੈਗੇ ਸਨ, ਤੁਹਾਨੂੰ ਪਤਾ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਸਨ, ਇਹਨਾਂ ਕੋਲ ਚੂੰਕਿ ਪੈਸੇ ਸਨ, ਇਹਨਾਂ ਨੇ ਰੁਪਏ ਵਾਲੀ ਚੀਜ਼ ਦਾ 100 ਰੁਪਏ ਆਫਰ ਕਰ ਦਿੱਤਾ ਉਹਨਾਂ ਨੂੰ ਕਿ ਜੀ ਅਸੀਂ ਇੱਥੇ ਆਪਣਾ ਫਾਰਮ ਹਾਊਸ ਬਣਾਉਣਾ ਹੈ, ਅਸੀਂ ਇਸ ਤਰ੍ਹਾਂ ਕਰਨਾ ਹੈ। ਉਹਨਾਂ ਨੇ ਫਤਵਾ ਦਿੱਤਾ ਕਿ ਯਹੂਦੀਆਂ ਦੇ ਅੱਗੇ ਫਲਸਤੀਨ ਦੀ ਮੁਕੱਦਸ ਜਗ੍ਹਾ ਜ਼ਿਆਦਾ ਪੈਸਿਆਂ ਦੇ ਇਵਜ਼ ਨਾ ਵੇਚੋ, ਬਲਕਿ ਹਜ਼ਰਤ ਮੌਲਾਨਾ ਅਸ਼ਰਫੀ ਥਾਨਵੀ ਰਹਿਮਤੁल्लाह अलैह ਦਾ ਫਤਵਾ ਕਿਤਾਬਾਂ ਦੇ ਵਿੱਚ ਹਾਲੇ ਵੀ ਮੌਜੂਦ ਹੈ। ਉਹਨਾਂ ਨੇ ਇੱਥੋਂ ਬਰੇ ਸਗੀਰ ਦੇ ਵਿੱਚੋਂ ਇਹ ਫਤਵਾ ਦਿੱਤਾ ਕਿ ਜਿਊਜ਼ ਨੂੰ ਫਲਸਤੀਨ ਦੀ ਜਗ੍ਹਾ ਪੈਸਿਆਂ ਦੇ ਇਵਜ਼ ਨਾ ਦਿਓ। ਲੇਕਿਨ ਬਹਰਹਾਲ ਫਲਸਤੀਨੀਆਂ ਨੂੰ ਉਹਨਾਂ ਨੇ ਜਿਸ ਤਰ੍ਹਾਂ ਵੀ ਕੀਤਾ, ਜਿਊਜ਼ ਨੇ ਆਪਣਾ ਉੱਥੇ ਇੱਕ ਰਸਾਈ ਹਾਸਲ ਕਰ ਲਈ। ਡਾਕਟਰ ਸਾਹਿਬ 1948 ਤੋਂ ਲੈ ਕੇ ਅੱਜ ਦਾ ਦਿਨ ਨੇ ਪੂਰਾ ਕੁਰਾ ਅਰਜ਼ ਦੇ ਉੱਤੇ, ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਮਜ਼ਲੂਮ ਔਰ ਸਭ ਤੋਂ ਜ਼ਿਆਦਾ ਸ਼ਹਾਦਤਾਂ ਫਲਸਤੀਨੀਆਂ ਦੀਆਂ। ਕੋਈ ਡਾਕਟਰ ਸਾਹਿਬ ਐਸਾ ਦਿਨ ਨਹੀਂ ਜਾਂਦਾ ਜਿਸ ਦਿਨ ਇਹਨਾਂ ਦੇ ਉੱਤੇ ਜ਼ੁਲਮ ਨਾ ਕੀਤਾ ਜਾਏ ਜੀ। ਠੀਕ ਹੈ ਨਾ ਜੀ। 2009 ਦੇ ਵਿੱਚ ਵੀ ਹੁਣ ਗਜ਼ਾ ਦੇ ਉੱਤੇ ਆ ਜਾਂਦੇ ਆ ਸਰ। ਗਜ਼ਾ ਦੇ ਵਿੱਚ ਡਾਕਟਰ ਸਾਹਿਬ ਇਸ ਤਰ੍ਹਾਂ ਹੋਇਆ ਕਿ 2009 ਦੇ ਵਿੱਚ ਵੀ ਕੋਈ 8-9 ਦਿਨ ਜਿਹੜਾ ਨਾ ਜੀ, ਇਹ ਲੋਕ ਬੰਬਾਰੀ ਕਰਦੇ ਰਹੇ। ਉੱਥੇ ਇੰਨੀ ਬੰਬਾਰੀ ਕੀਤੀ ਇਹਨਾਂ ਨੇ 2009 ਦੇ ਵਿੱਚ, ਤੇ ਮੇਰੇ ਖਿਆਲ 15 ਦਿਨ ਇਹਨਾਂ ਨੇ ਬੰਬਾਰੀ ਕੀਤੀ ਸਰ, ਔਰ ਟੈਂਕ ਲੈ ਕੇ ਗਏ ਔਰ ਸਾਰੀਆਂ ਚੀਜ਼ਾਂ ਲੈ ਕੇ ਗਏ। ਲੇਕਿਨ ਅੱਲਾਹ ਪਾਕ ਦੀ ਜ਼ਾਤ ਹੈ, ਇਹਨਾਂ ਨੂੰ ਕੋਈ ਹਾਸਲ ਨਾ ਹੋਇਆ ਉੱਥੋਂ। ਫਿਰ ਜਨਾਬ 2014 ਦੇ ਵਿੱਚ ਇਸ ਤਰ੍ਹਾਂ ਦਾ ਹੀ ਜ਼ੁਲਮ ਇਹਨਾਂ ਨੇ ਆਲਮੋਸਟ 18 ਜਾਂ 19 ਦਿਨ ਕੀਤਾ, ਫਿਰ ਵੀ ਇਹਨਾਂ ਨੂੰ ਕੋਈ ਐਕਸੈਸ ਹਾਸਲ ਨਾ ਹੋਇਆ। ਗਜ਼ਾ ਦਾ ਜਿਹੜਾ ਡਾਕਟਰ ਸਾਹਿਬ ਇਲਾਕਾ ਹੈ, ਅਗਰ ਤੁਸੀਂ ਉਹਨੂੰ ਵੇਖੋ ਤੇ ਉਹ ਇੱਕ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਹੈ। ਜੇਲ੍ਹ ਇਸ ਤਰ੍ਹਾਂ ਹੈ ਕਿ ਉਹ 41 ਕਿਲੋਮੀਟਰ ਲੰਬਾ ਹੈ ਔਰ ਉਹਦੀ ਜ਼ਿਆਦਾ ਤੋਂ ਜ਼ਿਆਦਾ ਚੌੜਾਈ 12 ਕਿਲੋਮੀਟਰ ਹੈ। 365 ਸਕੁਅਰ ਕਿਲੋਮੀਟਰ ਦਾ ਉਹ ਏਰੀਆ ਹੈ, ਜਿਹਦੇ ਵਿੱਚ ਇੱਕ ਗਜ਼ਾ ਦਾ ਖੂਬਸੂਰਤ ਸ਼ਹਿਰ, ਫਿਰ ਉਹਨਾਂ ਦੇ ਮਾਊਂਟੇਨ ਦਾ ਏਰੀਆ, ਫਿਰ ਉਹਨਾਂ ਦੇ ਨਾਲ ਐਸੋਸੀਏਟਿਡ ਇੱਕ ਦੋ ਹੋਰ ਸ਼ਹਿਰ। ਲੇਕਿਨ ਡਾਕਟਰ ਸਾਹਿਬ ਉਹਦਾ ਇੱਕ ਸਾਈਡ ਜਿਹੜੀ ਹੈ, ਉਸ ਸਾਈਡ ਤੇ ਪਾਣੀ ਹੈ, ਬਾਕੀ ਸਾਈਡਾਂ ਦੇ ਉੱਤੇ ਉਹਨਾਂ ਨੇ ਫੈਂਸ ਲਾਈ ਹੋਈ ਹੈ, ਲੋਹੇ ਦਾ ਜੰਗਲੇ ਲਾਏ ਹੋਏ ਨੇ। ਔਰ ਗਜ਼ਾ ਦੇ ਰਹਿਣ ਵਾਲਿਆਂ ਨੇ ਅਗਰ ਜਾਣਾ ਹੋਵੇ ਡਾਕਟਰ ਸਾਹਿਬ, ਤੇ ਉਹ ਕੀ ਕਰਦੇ ਨੇ, ਉਹਨਾਂ ਦੀ ਇਜਾਜ਼ਤ ਨਾਲ ਜਾਂਦੇ ਨੇ ਔਰ ਟਾਈਮ ਦੱਸ ਕੇ ਜਾਂਦੇ ਨੇ, ਔਰ ਕਿੱਥੇ ਜਾ ਰਹੇ ਨੇ ਇਹ ਦੱਸ ਕੇ ਜਾਂਦੇ ਨੇ। ਠੀਕ ਹੈ ਨਾ ਜੀ। ਔਰ ਪੈਨੀਟ੍ਰੇਟ ਇਸਰਾਈਲ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਦਾ ਕਿ ਉਹਨੂੰ ਹਰ ਬੰਦੇ ਦੀ ਹਰ ਨਕਲੋ ਹਰਕਤ ਦਾ ਪਤਾ ਹੈ। ਲੇਕਿਨ ਚੂੰਕਿ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਅਰਬ ਨੇ, ਜਾਂ ਜਿਸ ਤਰ੍ਹਾਂ ਉਸਾਮਾ ਬਿਨ ਲਾਦਨ ਔਰ ਉਹਦੇ ਜਿਹੜੇ ਫੋਲੋਅਰ ਸਨ, ਜਾਂ ਜਿਹੜੇ ਮੁਜਾਹਿਦੀਨ ਇਹ ਨੇ, ਜਾਂ ਜਿਸ ਤਰ੍ਹਾਂ ਅਫਗਾਨਿਸਤਾਨ 'ਚ ਨੇ ਜਿਹੜੇ ਪਹਾੜੀ ਇਲਾਕੇ ਦੇ ਲੋਕ ਨੇ, ਉਹ ਕੀ ਕਰਦੇ ਨੇ ਕਿ ਉਹ ਟਨਲ ਬਣਾਉਂਦੇ ਨੇ ਅੰਡਰਗਰਾਊਂਡ। ਹਮਾਸ ਨੇ ਅੰਡਰਗਰਾਊਂਡ ਟਨਲਸ ਬਣਾਈਆਂ ਹੋਈਆਂ। ਹਮਾਸ ਨੇ ਡਾਕਟਰ ਸਾਹਿਬ ਅਗਰ ਵੇਖਿਆ ਜਾਏ, ਮੈਂ ਤੁਹਾਨੂੰ ਬਿਲਕੁਲ ਐਗਜ਼ੈਕਟ ਦੱਸਣਾ ਕਿ ਪਿਛਲੇ 23 ਸਾਲ ਦੇ ਵਿੱਚ, ਪਹਿਲਾਂ ਤੇ ਉਹ ਵਿਚਾਰੇ ਪੱਥਰਾਂ ਨਾਲ ਹੀ ਲੜਦੇ ਸਨ। ਫਿਰ ਉਹਨਾਂ ਨੂੰ ਕੀ ਹੋਇਆ ਕਿ ਉਹਨਾਂ ਨੂੰ ਟੈਕਨੀਕ ਆ ਗਈ ਛੋਟੇ ਛੋਟੇ ਬੰਬ ਬਣਾਉਣ ਦੀ, ਹੈਂਡ ਗ੍ਰਨੇਡ,
ਇਹ ਜਿਹੜੇ ਛੋਟੇ ਛੋਟੇ ਰਾਕਟ ਲਾਂਚਰ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਜੀ ਇੰਨੇ ਰਾਕਟ ਲਾਂਚਰ ਫਾਇਰ ਕੀਤੇ। ਹਾਂ। ਡਾਕਟਰ ਸਾਹਿਬ ਉਹਦੇ ਵਿੱਚ ਜਿਹੜਾ ਟਰਾਈ ਨਾਈਟ੍ਰੋਗਲਿਸਰੀਨ ਜਿਹੜਾ ਮਾਦਾ ਹੁੰਦਾ ਹੈ, ਔਰ ਉਹ ਦੋ ਚੀਜ਼ਾਂ ਲੈ ਕੇ ਲੋਕਲ ਵਿਚਾਰੇ ਬਣਾਉਂਦੇ ਨੇ। ਪਿਛਲੇ 23 ਸਾਲ ਦੇ ਵਿੱਚ ਜਦੋਂ ਦਾ ਉਹਨਾਂ ਕੋਲ ਇਹ ਟੈਕਨੀਕ ਆਈ ਹੈ ਮੋਟਰ ਗੋਲੇ ਬਣਾਉਣ ਦੀ, ਹੈਂਡ ਗ੍ਰਨੇਡ ਬਣਾਉਣ ਦੀ, ਇਹ ਰਾਕਟ ਬਣਾਉਣ ਦੀ, ਜੀ ਉਹਨਾਂ ਨੇ ਹੁਣ ਤੱਕ ਕੋਈ 36000 ਟੋਟਲ ਇਹ ਫਾਇਰ ਕੀਤੇ ਨੇ ਜੀ ਜੀ। ਔਰ ਉਹਨਾਂ ਦੇ ਵਿੱਚ ਕਿੰਨੀਆਂ ਇਜ਼ਰਾਈਲ ਦੀ ਕੈਜੁਅਲਟੀਜ਼ ਹੋਈਆਂ ਨੇ? 69 ਜਿਹੜੀਆਂ ਕੈਜੁਅਲਟੀਜ਼ ਨੇ, ਹਰ ਕਿਸੇ ਬੰਦੇ ਦਾ ਨਾਮ, ਪਤਾ, ਰਹਾਇਸ਼, ਉਮਰ ਲਿਖੀ ਹੋਈ ਹੈ। ਇੱਕ ਬੱਚਾ ਡਾਕਟਰ ਸਾਹਿਬ ਇਹਨਾਂ ਦੇ ਵਿੱਚ 10 ਇਜ਼ਰਾਈਲ ਦੇ ਬੰਦੇ ਨੇ, 5 ਇਜ਼ਰਾਈਲ ਦੇ ਫੌਜੀ ਨੇ, ਕੋਈ ਬਾਕੀ ਜਿਹੜੇ ਬੰਦੇ 69 ਦੀ ਫਿਗਰ ਚੋਂ ਨੇ ਉਹਨਾਂ ਦੇ ਵਿੱਚੋਂ ਕੋਈ ਰਾਹ ਗੁਜ਼ਰ ਹੈ, ਕੋਈ ਦੂਸਰੇ ਮੁਲਕ ਦਾ ਬਸ਼ਿੰਦਾ ਹੈ, ਇਹ ਲੋਕ ਨੇ। ਹਾਂ ਠੀਕ ਹੈ ਨਾ ਜੀ। ਇਹਦੇ ਬਰਅਕਸ ਇਸਰਾਈਲ ਨੇ ਸਿਰਫ ਗਜ਼ਾ ਦੇ ਵਿੱਚ ਇਹ ਪਿਛਲੇ 18 ਦਿਨਾਂ ਦੇ ਵਿੱਚ ਡਾਕਟਰ ਸਾਹਿਬ, ਔਰ ਹੁਣ ਤੱਕ ਹਮਾਸ ਨੇ ਜਿਹੜਾ ਕੋਈ ਉਹਨਾਂ ਦੀ ਬਿਲਡਿੰਗ ਢਾਈ ਹੈ, ਉਹ ਸਿਰਫ ਇੱਕ ਬਿਲਡਿੰਗ ਹੈ। ਹੁਣ ਤੱਕ ਇਹ ਜਿਹੜੇ ਪਿਛਲੇ 18 ਦਿਨ ਦੇ ਵਿੱਚ ਹਮਾਸ ਦੇ ਇਸ ਅਟੈਕ ਤੋਂ ਬਾਅਦ ਗਜ਼ਾ ਦੇ ਵਿੱਚ ਜੀ 2000 ਤੋਂ ਜ਼ਿਆਦਾ ਡਾਕਟਰ ਸਾਹਿਬ ਜਿਹੜੀਆਂ ਮਲਟੀ ਸਟੋਰੀ ਬਿਲਡਿੰਗ ਨੇ ਉਹ ਕੋਲੈਪਸ ਹੋ ਗਈਆਂ। ਠੀਕ ਹੈ ਜਨਾਬ। 16 ਜਾਂ 17 ਮਸਜਿਦਾਂ ਸ਼ਹੀਦ ਹੋ ਗਈਆਂ ਨੇ। 120 ਤੋਂ ਜ਼ਿਆਦਾ ਜਿਹੜੇ ਮੁਖਤਲਿਫ ਡਿਪਾਰਟਮੈਂਟਾਂ ਦੇ ਦਫ਼ਤਰ ਨੇ ਉਹ ਤਬਾਹ ਹੋ ਗਏ ਨੇ। ਔਰ ਡਾਕਟਰ ਸਾਹਿਬ ਨੌਜਵਾਨ ਫਲਸਤੀਨ ਦੇ ਜਿਹੜੇ ਨੇ, ਠੀਕ ਹੈ ਨਾ ਜੀ, 4000 ਉਹਨਾਂ ਦੀ ਤਾਦਾਦ ਹੋ ਗਈ ਹੈ। ਔਰ ਬੱਚੇ ਛੋਟੇ, ਪ੍ਰੈਗਨੈਂਟ ਵੂਮਨ, ਔਰ ਜਨਾਬ ਅਲੀ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਦੇਖੋ ਤੁਸੀਂ, ਉਹਨਾਂ ਦੀ ਕਿੰਨੀ ਇਹਨਾਂ ਨੇ ਇਸਰਾਈਲ ਨੇ ਡਾਕਟਰ ਸਾਹਿਬ ਤਬਾਹੀ ਕਰ ਦਿੱਤੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਡਾਕਟਰ ਸਾਹਿਬ ਤੁਸੀਂ ਦੇਖੋ ਕਿ ਹਿਊਮਨ ਰਾਈਟਸ ਦੇ ਵੀ ਕੁਝ ਕਵਾਇਦੋ ਜ਼ਵਾਬਤ ਹੁੰਦੇ ਨੇ, ਕੁਝ UNO ਦੇ ਅਸੂਲ ਨੇ। ਇਨਸਾਨਾਂ ਨਾਲ ਹੀ ਇਹ ਕੁਰਾਏ ਅਰਜ਼ ਵਸ ਰਿਹਾ ਨਾ ਜੀ, ਤੇ ਇਨਸਾਨਾਂ ਦੇ ਇਹਤਰਾਮ ਦੇ ਹਵਾਲੇ ਨਾਲ ਵੀ ਕਾਫੀ ਕਾਨੂੰਨ ਸਾਜ਼ੀਆਂ ਹੋਈਆਂ ਨੇ। ਲੇਕਿਨ ਤੁਸੀਂ ਦੇਖੋ ਕਿ 115 ਸੁਣਿਆ ਸਰ ਹਸਪਤਾਲ ਔਰ ਤਿੱਬੀ ਮਰਾਕਜ਼ ਐਸੇ ਨੇ ਜਿਹੜੇ ਉਹਨਾਂ ਨੇ ਫਨਾਹ ਕਰ ਦਿੱਤੇ ਨੇ, ਜਿੱਥੇ ਦੇਖੋ ਨਾ ਜੀ ਡਾਕਟਰਸ ਕੋਈ ਅੰਦਰ ਗੰਨਾ ਲੈ ਕੇ ਤੇ ਨਹੀਂ ਸਨ ਬੈਠੇ, ਨਾ ਹੀ ਉਹ ਕਿਸੇ ਤਨਜ਼ੀਮ ਦੇ ਰੁਕਨ ਸਨ। ਚਲੋ ਕੋਈ ਬੰਦਾ ਆਂਦਾ ਸੀ ਜ਼ਖਮੀ, ਕੋਈ ਮਜ਼ਰੂਬ, ਉਹਦਾ ਇਲਾਜ ਹੋ ਰਿਹਾ ਸੀ। ਇੱਕ ਹਸਪੀਟਲ ਤੁਸੀਂ ਸੁਣਿਆ ਹੋਣਾ ਖਬਰਾਂ ਦੇ ਵਿੱਚ, ਜਿਹਨੂੰ ਉਹਨਾਂ ਨੇ ਬੰਬਾਰੀ ਕਰਕੇ ਸਾਰਾ ਮਿਸਮਾਰ ਕਰ ਦਿੱਤਾ, ਉਹਦੇ 'ਚ ਹਜ਼ਾਰਾਂ ਮਜ਼ਰੂਬ ਵੀ ਮਰ ਗਏ ਸਰ, ਔਰ ਲੋਕ ਜਿਹੜੇ ਉਹਨਾਂ ਦੇ ਲਵਾਹਕੀਨ ਆਏ ਸਨ ਜਾਂ ਖਬਰਗੀਰੀ ਇਆਦਤ ਲਈ ਆਏ ਸਨ ਉਹ ਵੀ ਮਰ ਗਏ। ਇਹ ਡਾਕਟਰ ਸਾਹਿਬ ਮਤਲਬ ਇਹ ਤੇ ਇੱਕ ਲਾ ਮਹਦੂਦ ਕੰਮ ਹੈ, ਤੇ ਇਹ ਬੜਾ ਲੰਮਾ ਜਿਹੜਾ ਉਹਨਾਂ ਸ਼ੁਰੂ ਕੀਤਾ ਹੈ, ਔਰ ਪਤਾ ਨਹੀਂ ਇਹ ਸਿਲਸਿਲਾ ਕਦੋਂ ਤੱਕ ਜਾਣਾ ਹੈ। ਗੁਜ਼ਾਰਿਸ਼ ਇਹ ਵੇ ਕਿ ਸਾਡੀ OIC ਜਿਹੜੀ ਹੈ ਜਾਂ ਮੁਸਲਿਮ ਮਮਾਲਿਕ ਜਿੰਨੇ ਨੇ, ਨਬੀ ਪਾਕ ਸੱਚੇ ਸਾਹਿਬ ਦੀ ਜਿਹੜੀ ਉਮਤ ਹੈ, ਉਹਨਾਂ ਦੀਆਂ ਡਾਕਟਰ ਸਾਹਿਬ ਕੀ ਕੋਈ ਕਾਰਗੁਜ਼ਾਰੀਆਂ ਨੇ। ਉਹਨਾਂ ਨੇ ਚਲੋ ਅਸੀਂ ਇਹ ਇੰਨੇ ਜੋਗੇ ਤੇ ਇਸਲਾਮੀ ਮਮਾਲਕ ਹੈ ਹੀ ਨਹੀਂ ਕਿ ਜਾ ਕੇ ਆਪਣੇ ਫਲਸਤੀਨੀ ਮੁਸਲਮਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੇ ਲੜਨ, ਸਵਾਏ ਈਰਾਨ ਤੋਂ। ਈਰਾਨ ਕੋਈ ਥੋੜ੍ਹੀ ਬਹੁਤੀ ਮਦਦ ਉਹਨਾਂ ਦੀ ਕਰ ਰਿਹਾ ਹੈ। ਤੇ ਸਰ ਇਹ ਮੂੰਹ ਜ਼ਬਾਨੀ ਅਕਵਾਮੇ ਆਲਮ ਨੂੰ ਜਾਂ ਦੁਨੀਆ ਦੇ ਇਸ ਵੇਲੇ ਜਿਹੜੇ ਚੌਧਰੀ ਨੇ ਜਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਦਫਾਤਰ ਨੇ, ਅਕਵਾਮੇ ਮੁਤਹਿਦਾ, UNO, ਜੋ ਵੀ, ਇਹ ਸਰ ਉਹਨਾਂ ਨੂੰ ਇੰਨਾ ਵੀ ਨਹੀਂ ਆਖ ਸਕਦੇ ਕਿ ਚਲੋ ਯਾਰ ਉਹਨੇ ਜੰਗ ਨੂੰ ਬੰਦ ਕਰਵਾ ਦਿਓ। ਇਹ ਕਤਲੇਆਮ ਜਿਹੜਾ ਹੋਣ ਡਿਆ ਇਹਦੇ ਤੇ ਖੁਦਾ ਵਾਸਤੇ ਰਹਿਮ ਕਰੋ ਇਹਨਾਂ ਲੋਕਾਂ ਤੇ, ਇਨਸਾਨਾਂ ਤੇ। ਇਹਦਾ ਸਰ ਕਿਉਂ ਨਹੀਂ ਕੋਈ ਹਿੱਸਾ ਬਣ ਰਿਹਾ? ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਕਿ 7 ਤਰੀਕ ਨੂੰ ਜਿਸ ਦਿਨ ਹਮਾਸ ਨੇ ਇਹ ਅਟੈਕ ਕੀਤਾ ਹੈ ਜੀ, ਹਮਾਸ ਨੇ ਇਹ ਕੀਤਾ ਕਿ ਉਹਨਾਂ ਦੇ ਕੋਈ ਥੋੜ੍ਹੇ ਜਿਹੇ ਪੈਰਾਗਲਾਈਡਰ ਜੀ ਆਏ ਨੇ, ਕੁਛ ਉਹਨਾਂ ਦੇ ਜਿਹੜੇ ਪੈਦਲ ਚੱਲਣ ਵਾਲੇ ਮੁਜਾਹਿਦੀਨ ਸਨ ਅਲ ਕਾਸਮ ਬ੍ਰਿਗੇਡ ਦੇ, ਸਰ ਉਹ ਗਏ ਨੇ, ਕੁਝ ਲੋਕ ਮੋਟਰਸਾਈਕਲਾਂ ਤੇ ਗਏ ਨੇ, ਜੀ ਕੁਝ ਲੋਕ ਗੱਡੀਆਂ ਤੇ ਗਏ ਜੀ। ਇਹਦੇ ਰਿਵੈਂਜ ਵਿੱਚ ਇਸਰਾਈਲ ਨੇ ਉਹਨੂੰ ਅਟੈਕ ਨੂੰ ਵਾਪਸ ਕਿਸ ਤਰ੍ਹਾਂ ਰਿਟੈਲੀਏਟ ਕੀਤਾ ਹੈ? ਜੀ 에ਅਰ ਬੰਬ, ਸਰ नेवल जी जी और टैंक और जनाब अली जदीद तरीन असला और MK-84 ਲੈਵਲ ਦੇ ਜਿਹੜੇ ਉਹਨਾਂ ਦੇ ਡਰੋਨ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਫਾਸਫੋਰਸ ਬੰਬ ਜੀ ਓਏ ਹੋਏ ਉਹਨੇ ਇਹਦੇ ਨਾਲ ਜਨਾਬ ਅਲੀ ਉਹਨਾਂ ਨੂੰ ਕੀਤਾ। ਹੁਣ ਦੇਖੋ ਡਾਕਟਰ ਸਾਹਿਬ, ਦੇਖੋ ਸਾਡੇ ਵੱਡੇ ਹਜ਼ਰਤ ਰਹਿਮਤੁल्लाह अलैह फरमाते सन कि
ਇਸ ਟਾਈਮ ਜਿੰਨੇ ਵੀ ਹੁਕਮਰਾਨ ਨੇ ਮੁਸਲਮਾਨਾਂ ਦੇ ਜਿਹੜੇ ਹੈੱਡ ਨੇ ਉਹ ਗੁੰਗੇ ਸ਼ੈਤਾਨ ਨੇ। ਕਿਆਮਤ ਵਾਲੇ ਦਿਨ ਅੱਲਾਹ ਪਾਕ ਨੂੰ ਉਹਨਾਂ ਨੇ ਆਪਣੀ ਰਾਇਆ ਦੇ ਨਾਲ ਤੇ ਜਿਹੜੇ ਜ਼ੁਲਮ ਕਰਦੇ ਪਏ ਨੇ ਹਰ ਜਗ੍ਹਾ ਤੇ ਉਹਦਾ ਤੇ ਜਵਾਬ ਦੇਣਾ ਹੀ ਦੇਣਾ ਲੇਕਿਨ ਇਹਦੇ ਬਾਰੇ ਦੇ ਵਿੱਚ ਕੀ ਜਵਾਬ ਦੇਣਗੇ ਕਿ ਜਦੋਂ ਫਲਸਤੀਨ ਨਹੱਤੇ। ਦੇਖੋ ਡਾਕਟਰ ਸਾਹਿਬ, ਫਲਸਤੀਨੀਆਂ ਦਾ ਤੇ ਇਸਰਾਈਲ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ, ਕੋਈ ਕੰਪੈਰੀਜ਼ਨ ਨਹੀਂ। ਹਾਂਜੀ, ਤੁਸੀਂ ਦੇਖੋ ਉਹਨਾਂ ਦਾ ਜਿਹੜਾ ਵਾਰ ਦਾ ਜਿਹੜਾ ਟੈਕਨੋਲੋਜੀ ਹੈ ਜਾਂ ਜਿਹੜਾ ਉਹਨਾਂ ਦਾ ਜਿਹੜਾ ਡਿਫੈਂਸ ਦਾ ਬਜਟ ਹੈ, ਜਿਹੜਾ ਹਾਂਜੀ ਡਿਫੈਂਸ ਦਾ ਬਜਟ ਫਲਸਤੀਨ ਵਾਲਿਆਂ ਦਾ ਵਿਚਾਰਿਆਂ ਦਾ 7 ਮਿਲੀਅਨ ਹੈ ਔਰ ਇਸਰਾਈਲ ਦਾ 3 ਮਿਲੀਅਨ। ਉਸ ਤੋਂ ਇਲਾਵਾ ਅਮਰੀਕਾ ਨੇ ਉਹਨਾਂ ਨੂੰ 20 ਬਿਲੀਅਨ ਦੇ ਪਹਿਲੋਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਔਰ ਹੁਣ ਉਹਨਾਂ ਨੂੰ ਆਪਣਾ ਇੱਕ ਬੈੜੀ ਬੇੜਾ ਉਹਨਾਂ ਦੇ ਨਾਲ ਖੜਾ ਕੀਤਾ ਹੋਇਆ ਜਿਹਦੇ ਵਿੱਚ ਲੇਟੈਸਟ ਟੈਕਨੋਲੋਜੀ ਦੇ ਨਾਲ ਹਰ ਚੀਜ਼। ਦੂਸਰੀ ਗੱਲ ਹੈ ਡਾਕਟਰ ਸਾਹਿਬ, ਫਲਸਤੀਨ ਦੇ ਕੋਲ ਜਿਹੜੇ ਹੁਣ ਤੱਕ ਵਿਚਾਰੇ ਪੈਦਲ ਫੌਜ ਜਿਹੜੀ ਲੜਨ ਵਾਲੀ ਹੈ 80,000 ਬੰਦੇ। ਇਸਰਾਈਲ ਦੇ ਕੋਲ ਕੁਝ ਤਕਰੀਬਨ 1.5 ਲੱਖ ਉਹ ਆਰਮੀ ਹੈ ਜਿਹੜੀ ਦੁਨੀਆ ਦੀ ਬਿਹਤਰੀਨ ਆਰਮੀ ਗਿਣੀ ਜਾਂਦੀ। 1,60,000 1,60,000 ਜਾਂ 1,73,000 ਜਾਂ 1,43,000। ਲੇਕਿਨ ਡਾਕਟਰ ਸਾਹਿਬ 4 ਲੱਖ ਉਹਨਾਂ ਦੇ ਕੋਲ ਰਿਜ਼ਰਵ ਨੇ। ਅਗਲੇ ਦਿਨ ਮੈਂ ਇੱਕ ਵੇਖਣਾ ਪਿਆ ਸਾਂ, ਇੱਕ ਕੋਈ ਇੰਡੀਅਨ ਬੰਦਾ ਉੱਥੇ ਗਿਆ ਹੋਇਆ ਸੀ। ਉਹਨੇ ਇੱਕ ਬੰਦੇ ਨੂੰ ਪੁੱਛਿਆ ਜੀ ਤੂੰ ਕੀ ਕਰਨਾ ਹੈ? ਉਹਨੇ ਕਿਹਾ ਜੀ ਮੈਂ ਤੇ ਅਕਾਊਂਟ ਸਾਹਿਬ ਵਿੱਚ ਕੰਮ ਕਰਨਾ। ਉਹਨੇ ਕਿਹਾ, ਦੂਸਰੇ ਨੂੰ ਪੁੱਛਿਆ ਤੂੰ? ਉਹਨੇ ਕਿਹਾ ਜੀ ਮੈਂ ਮਿਡਲ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣਾ, ਟੀਚਰ ਹਾਂ। ਇੱਕ ਔਰਤ ਨੂੰ ਪੁੱਛਿਆ ਤੂੰ ਕੀ ਕਰਨੀ ਹੈ? ਉਹਨੇ ਕਿਹਾ ਜੀ ਮੈਂ ਕਿਸੇ ਮਾਲ ਦੇ ਵਿੱਚ ਕੰਮ ਕਰਨੀ ਹੈ। ਉਹਨੇ ਕਿਹਾ ਤੁਸੀਂ ਇਹ ਵਰਦੀਆਂ ਪਾ ਕੇ ਬੜੇ ਵੈਪਨ ਫੜੇ ਹੋਏ ਨੇ। ਉਹਨੇ ਕਿਹਾ ਜੀ ਅਸੀਂ ਰਿਜ਼ਰਵ ਆਰਮੀ ਦੇ ਵਿੱਚ ਹਾਂ, ਅਸੀਂ ਜਦੋਂ ਜੰਮੇ ਸਾਂ ਸਾਨੂੰ ਉਦੋਂ ਦਾ ਹੀ ਉਹਨਾਂ ਨੇ ਇਹ ਸਿਖਾਇਆ ਹੋਇਆ। ਹੁਣ ਸਾਡੇ ਦੇ ਉੱਤੇ ਵਕਤ ਆਇਆ ਤੇ ਅਸੀਂ ਜਾ ਰਹੇ। ਇਸਰਾਈਲ ਦੇ ਕੋਲ ਡਾਕਟਰ ਸਾਹਿਬ ਸਾਰੋ ਤੇ ਪੂਰਾ ਇਸਰਾਈਲ ਦੀ ਤੇ ਟੋਟਲ ਆਬਾਦੀ ਜਿਹੜੀ ਹੈ ਨਾ ਡਾਕਟਰ ਸਾਹਿਬ ਜਨਾਬ ਦੇ ਕਾਇੰਡ ਨੋਟਿਸ ਵਿੱਚ ਉਹ ਤਾਂ 32 ਮਹੀਨੇ ਸੁਣਿਆ ਕੰਪਲਸਰੀ ਹੈ ਹਰ ਬੰਦੇ ਵਾਸਤੇ, 24 ਮਹੀਨੇ ਹਰ ਔਰਤ ਵਾਸਤੇ ਕਿ ਉਹਨਾਂ ਨੇ ਜੰਗੀ ਤਰਬੀਅਤ ਲੈਣੀ ਹੈ। ਸਰ ਇਹ ਤੇ ਹੋ ਗਈ ਇੱਕ ਆਰਮੀ ਤੇ ਹਮਾਸ ਜਾਂ ਹਿਜ਼ਬੁੱਲਾ ਤੇ ਤਨਜ਼ੀਮਾਂ ਨੇ ਨਾ ਸਾਰੇ, ਕੋਈ ਆਰਮੀਆਂ ਤਾਂ ਨਹੀਂ। ਅੱਲਾ ਤੁਹਾਡਾ ਭਲਾ ਕਰੇ। ਤੁਸੀਂ ਦੇਖੋ ਨਾ ਡਾਕਟਰ ਸਾਹਿਬ, ਹੁਣ ਮੇਰਾ ਮਕਸਦ ਇਹ ਵੇ ਕਿ 60 ਟੈਂਕ ਫੰਕਸ਼ਨਲ ਨੇ, 70 ਟੋਟਲ ਨੇ, ਉਹਨਾਂ ਕੋਲ 2500 ਟੈਂਕ ਹੈ ਔਰ ਉਹ ਟੈਂਕ ਹੈ ਜਿਹੜਾ ਡੈਜ਼ਰਟ ਦੇ ਵਿੱਚ ਚੱਲਣ ਵਾਲਾ ਹੈ, ਜਿਹੜਾ ਪਹਾੜਾਂ 'ਚ ਚੱਲਣ ਵਾਲਾ ਹੈ, ਜਿਹੜਾ ਹਰ ਜਗ੍ਹਾ ਤੇ ਚੱਲਣ ਵਾਲਾ। ਅਜੀ ਕੋਈ ਤਕਾਬਲ ਹੀ ਨਹੀਂ, ਕੋਈ ਤਕਾਬਲ ਹੀ ਨਹੀਂ। ਲੇਕਿਨ ਸਰ ਜ਼ੁਲਮ ਦਾ ਸਿਲਸਿਲਾ ਜਿਹੜਾ ਨਾ ਇਹ ਰੁਕਦਾ ਹੀ ਨਹੀਂ ਪਿਆ। ਇਹ ਇੰਨਾ ਜਿਹੜਾ ਇੱਕ ਉਹਨਾਂ ਦੇ ਕੋਲ ਜਿਹੜੇ ਤੁਸੀਂ ਦੱਸਿਆ ਸਾਮਾਨ ਹੈ ਜੰਗ ਹੈ ਜਾਂ ਉਹਨਾਂ ਦੀ ਜਿਹੜੀ ਜਦੀਦ ਤਰੀਨ ਟੈਕਨੋਲੋਜੀ ਹੈ, ਡਾਕਟਰ ਸਾਹਿਬ ਅਗਰ ਉਹਨਾਂ ਨੂੰ ਨਾ ਰੋਕਿਆ ਗਿਆ ਜਾਂ ਇਸਲਾਮੀ ਮਮਾਲਕ ਜਾਂ ਦੀਗਰ ਤਮਾਮ ਦਰਦ ਦਿਲ ਰੱਖਣ ਵਾਲੇ ਜਿਹੜੇ ਅਕਾਬਰੀਨ ਨੇ, ਹੁਕਮਰਾਨ ਨੇ ਮੁਲਕਾਂ ਦੇ, ਜਿਹੜੇ ਇਨਸਾਨੀਅਤ ਦਾ ਝੰਡਾ ਚੁੱਕੀ ਫਿਰਦੇ ਨੇ, ਇਨਸਾਨੀਅਤ ਦੀ ਤਕਰੀਮ ਤੇ ਤਹਿਰੀਮ ਦੇ ਅਲਮਬਰਦਾਰ ਲੋਕ ਨੇ, ਉਹਨਾਂ ਨੂੰ ਹੁਣ ਮੈਦਾਨ 'ਚ ਆਉਣਾ ਚਾਹੀਦਾ। ਸਰ ਹੁਣ ਕਿੰਨਾ ਕੁ ਕਤਲੇਆਮ ਬਿਲਕੁਲ ਡਾਕਟਰ ਸਾਹਿਬ ਆਉਣਾ ਚਾਹੀਦਾ। ਦੇਖੋ ਨਾ ਜੀ, ਆਰਮਡ ਵਹੀਕਲ ਜਿਹੜੇ ਨੇ ਫਲਸਤੀਨੀਆਂ ਕੋਲ 300 ਨੇ, ਇਸਰਾਈਲ ਦੇ ਕੋਲ 5000 ਨੇ। ਨਿਊਕਲੀਅਰ ਵੈਪਨ ਇਸਰਾਈਲ ਫਲਸਤੀਨ ਕੋਲ ਕੋਈ ਵੀ ਨਹੀਂ, ਇਸਰਾਈਲ ਦੇ ਕੋਲ 200 ਤੋਂ ਜ਼ਿਆਦਾ ਨਿਊਕਲੀਅਰ ਵੈਪਨ ਨੇ। ਨੇਵੀ ਹੈ ਹੀ ਨਹੀਂ ਫਲਸਤੀਨ 'ਚ, ਤਾਂ ਕੋਈ ਸਮੁੰਦਰ ਹੈ ਹੀ ਨਹੀਂ। ਉਹਨਾਂ ਦੇ ਕੋਲ 100 ਦੇ ਕਰੀਬ ਵੈਸਲ ਨੇ ਨੇਵੀ ਵਾਲਿਆਂ ਦਾ, ਜਿਹੜਾ ਲੇਟੈਸਟ ਹੈ ਆਪ ਦੋਜ਼ਾਂ ਔਰ ਸਾਰੀਆਂ ਚੀਜ਼ਾਂ। ਬੈੜੀ ਬੇੜਾ ਅਮਰੀਕਾ ਦਾ ਆ ਕੇ ਖੜਾ ਹੈ ਜਨਾਬ। ਫਿਰ ਡਾਕਟਰ ਸਾਹਿਬ ਪੂਰੇ ਫਲਸਤੀਨ ਦੇ ਵਿੱਚ ਕੋਈ ਏਅਰਪੋਰਟ ਨਹੀਂ ਹੈਗਾ, ਉਹਨਾਂ ਕੋਲ ਕੋਈ ਆਪਣਾ ਏਅਰਕ੍ਰਾਫਟ ਨਹੀਂ ਹੈਗਾ। ਇਸਰਾਈਲ ਦੇ ਕੋਲ ਲੇਟੈਸਟ ਦੁਨੀਆ ਦੇ ਏਅਰਕ੍ਰਾਫਟ F-16 ਔਰ ਇਸ ਤੋਂ ਬਾਅਦ ਵਾਲੀ ਜਨਰੇਸ਼ਨ ਦੇ 600 ਤੋਂ ਜ਼ਿਆਦਾ ਨੇ ਔਰ ਪਿਛਲੇ 18 ਦਿਨ ਤੋਂ ਏਅਰ ਬੰਬਿੰਗ ਕਰਦਾ ਪਿਆ। ਫਿਰ ਇਹ ਵੇ ਕਿ ਡਾਕਟਰ ਸਾਹਿਬ ਉਹਨਾਂ ਕੋਲ ਐਸਾ ਮਿਜ਼ਾਈਲ ਦਾ ਸਿਸਟਮ ਹੈ ਇਸਰਾਈਲ ਦੇ ਕੋਲ ਕਿ ਇਹ ਜਿਹੜੇ ਹਮਾਸ ਵਾਲੇ ਵਿਚਾਰੇ ਹੱਥ ਦਾ ਬਣਿਆ ਹੋਇਆ ਵੀ ਜਿਹੜਾ ਮਿਜ਼ਾਈਲ ਚਲਾਉਂਦੇ ਨੇ ਨਾ, ਉਹਨੂੰ ਉਹ ਹਵਾ ਦੇ ਵਿੱਚ ਹੀ ਕਾਊਂਟਰ ਕਰਕੇ ਖਤਮ ਕਰ ਦਿੰਦੇ। ਸਮਝ ਦੋ ਨਾ ਜੀ, ਕੋਈ ਕੰਪੈਰੀਜ਼ਨ ਨਹੀਂ ਹੈਗਾ ਡਾਕਟਰ ਸਾਹਿਬ। ਇਹ ਦੇਖੋ, ਮੈਂ ਇਹ ਸਮਝਦਾ ਕਿ ਇਸ ਵਕਤ ਜਿਸ ਤਰ੍ਹਾਂ ਜਨਾਬ ਫਰਮਾ ਰਹੇ ਨੇ ਕਿ ਜਿਹੜੇ ਮਕਸਦ ਸਾਊਦੀ ਅਰਬ, ਤੁਰਕੀ, ਮਿਸਰ, ਇਹ ਸਾਰੇ ਲੋਕ, ਪਾਕਿਸਤਾਨ, ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣਾ ਰੋਲ ਐਮਰਜੈਂਸੀ ਜਿਹੜਾ ਵੇ ਪਲੇ ਕਰਨ ਜੰਗੀ ਬੁਨਿਆਦਾਂ ਤੇ। ਔਰ ਉਹਨਾਂ ਨੂੰ ਦੇਖੋ ਜੀ, ਇਸ ਟਾਈਮ ਫਲਸਤੀਨੀਆਂ ਵਾਸਤੇ ਡਾਕਟਰ ਸਾਹਿਬ ਇੱਕ ਤੇ ਵੇ ਕਿ ਅੱਲਾ ਦੇ ਕੋਲ ਦੁਆ ਕਰੀਏ, ਦੂਸਰੀ ਇਹ ਵੇ ਡਾਕਟਰ ਸਾਹਿਬ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਉਹਨਾਂ ਦੇ ਵਾਸਤੇ ਤਵੱਜੋ ਕਰੀਏ, ਆਗੇ ਹੀ ਦਈਏ।
ਤੀਸਰਾ ਇਹ ਗੱਲ ਹੈ ਕਿ ਜਿੱਥੇ ਕਿਤੇ ਵੀ ਕੋਈ ਉਹਨਾਂ ਦੇ ਬਾਰੇ 'ਚ ਗੱਲ ਹੋਵੇ ਉਹਦੇ ਵਿੱਚ ਆਪਣੇ ਮੁਲਕ ਦੇ ਕਾਨੂੰਨੋ ਜ਼ਵਾਬਤ ਨੂੰ ਮਲਹੂਜ਼ੇ ਖਾਤਰ ਰੱਖਦੇ ਹੋਏ ਅਸੀਂ ਉਹਨਾਂ ਦਾ ਸਾਥ ਦਈਏ। ਚੌਥੀ ਗੱਲ ਡਾਕਟਰ ਸਾਹਿਬ ਇਹ ਵੇ ਕਿ ਫਰਜ਼ ਕਰੋ ਉਹਨਾਂ ਨੂੰ ਇਸ ਟਾਈਮ ਦੇਖੋ ਇਸਰਾਈਲ ਤੇ ਜੋ ਜ਼ੁਲਮ ਕਰਦਾ ਹੀ ਪਿਆ ਇਸ ਤੋਂ ਵੱਡਾ ਜ਼ੁਲਮ ਇਹ ਵੇ ਕਿ ਉਹਨਾਂ ਨੂੰ ਇਮਦਾਦ ਨਹੀਂ ਦੇਣੀ ਯੂਨਾਈਟਿਡ ਨੇਸ਼ਨ ਦੇ ਲੋਕ ਗਏ ਨੇ 10 ਬੰਦੇ ਉਹਨਾਂ ਦੇ ਮਾਰ ਦਿੱਤੇ ਨੇ ਉਹਨਾਂ ਦੀਆਂ ਚੀਜ਼ਾਂ ਬਲੌਕ ਕੀਤੀਆਂ ਹੋਈਆਂ ਫਿਊਲ ਨਹੀਂ ਦਿੰਦੇ ਪਏ ਬਈ ਫਿਊਲ ਨਹੀਂ ਦਿੰਦੇ ਪਏ ਹਸਪਤਾਲਾਂ ਦੇ ਜਨਰੇਟਰ ਕਿਵੇਂ ਚੱਲਣਗੇ ਪਾਣੀ ਨਹੀਂ ਦਿੰਦੇ ਪਏ ਲੋਕ ਪਾਣੀ ਦੀ ਵਜ੍ਹਾ ਨਾਲ ਡਾਕਟਰ ਸਾਹਿਬ ਕਰਬਲਾ ਦਾ ਵਾਕਿਆ ਰਿਪੀਟ ਹੁੰਦਾ ਪਿਆ ਨਾ ਪੀਣ ਨੂੰ ਪਾਣੀ ਹੈ ਨਾ ਉਹਨਾਂ ਕੋਲ ਅਦਵਿਆਤ ਨੇ ਨਾ ਉਹਨਾਂ ਕੋਲ ਕੋਈ ਲਿਬਾਸ ਕੱਪੜੇ ਨਾ ਸਿਰ ਤੇ ਛੱਤ ਨਾ ਘਰ ਇੱਕ ਸਰ ਬਾਰਡਰ ਸੁਣਿਆ ਖੁੱਲਾ ਜਿੱਥੇ ਇਮਦਾਦੀ ਸਾਮਾਨ ਦੇ ਟਰੱਕ ਖਲੋਤੇ ਨੇ ਕੁਝ ਮਮਾਲਕ ਨੇ ਭੇਜੇ ਨੇ ਉਹ ਨਹੀਂ ਜਾਣਦੇ ਔਰ ਉਹ ਬੰਬਾਰੀ ਕਰੀ ਜਾ ਰਹੇ ਇਸਰਾਈਲ ਉਹਨਾਂ ਨੂੰ ਤੱਕ ਇਮਦਾਦੀ ਸਮਾਨ ਨਹੀਂ ਜਾਣ ਦੇ ਰਿਹਾ ਔਰ ਸਰ ਸਭ ਤੋਂ ਵੱਡਾ ਦੁੱਖ ਹੈ ਕਿ 40 ਮੁਸਲਿਮ ਮਮਾਲਕ ਦੀ ਇੱਕ ਫੌਜ ਬਣਾਈ ਗਈ ਜਿਹਦੇ ਜਨਰਲ ਰਾਹਿਲ ਸ਼ਰੀਫ ਸਾਹਿਬ ਕਮਾਂਡਰ ਵੀ ਨੇ ਉਸ ਫੌਜ ਵੱਲੋਂ ਕੋਈ ਇੱਕ ਉਹਦੇ ਕਮਾਂਡਰ ਸੁਪਰੀਮ ਕਮਾਂਡਰ ਵੱਲੋਂ ਜਾਂ ਉਹਦੇ ਜਿਹੜੇ ਸਾਊਦੀਆ ਦੇ ਬਾਦਸ਼ਾਹ ਨੇ ਉਹਨਾਂ ਵੱਲੋਂ ਵੀ ਕੋਈ ਐਸਾ ਸਰ ਬਿਆਨ ਨਹੀਂ ਆਇਆ। ਚਲੋ ਸਰ ਅਸੀਂ ਤੇ ਪਹਿਲੇ ਹੀ ਅਰਜ਼ ਕੀਤੀ ਹੈ ਕਿ ਨਾ ਜਾ ਕੇ ਫਲਸਤੀਨੀਆਂ ਦੇ ਨਾਲ ਮੋਢਾ ਜੋੜ ਕੇ ਜੰਗ ਨਾ ਕਰਨ ਲੇਕਿਨ ਸਰ ਉਹਨਾਂ ਦਾ ਕਤਲੇਆਮ ਰੁਕਵਾਉਣ ਵਾਸਤੇ ਬਿਲਕੁਲ ਕਿਧਰੇ ਵਾਰਮਲੀ ਜਾ ਕੇ ਤਰਲਾ ਹੀ ਕਰ ਲੈਣ ਉਹ ਵੀ ਨਹੀਂ ਨਾ ਮੁਸਲਮਾਨ ਕਰਨ ਦੇ ਜੀ ਬਿਲਕੁਲ ਡਾਕਟਰ ਸਾਹਿਬ ਮੈਂ ਸਮਝਦਾ ਕਿ ਮੁਸਲਮਾਨ ਜਿਹੜੇ ਨੇ ਅੱਲਾਹ ਪਾਕ ਉਹਨਾਂ ਤੇ ਰਹਿਮ ਕਰੇ ਅੱਲਾਹ ਪਾਕ ਇਹਨਾਂ ਦੇ ਉੱਤੇ ਰਹਿਮ ਕਰੇ ਇਸ ਟਾਈਮ ਮੁਸਲਮਾਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ ਗਰਮ ਜੋਸ਼ੀ ਨਹੀਂ ਸਰ ਉਹਨਾਂ ਦੇ ਹਵਾਲੇ ਨਾਲ ਦਹਾਈ ਜਾ ਰਹੀ ਚਲੋ ਤਰਲਾ ਮਿਹਨਤ ਕਰਨ ਦੇ ਵਿੱਚ ਹੀ ਗਰਮ ਜੋਸ਼ੀ ਦਹਾ ਦਿੰਦੇ ਔਰ ਡਾਕਟਰ ਸਾਹਿਬ ਅਗਰ ਇਹ ਇਸ ਤਰ੍ਹਾਂ ਹੀ ਬੇਹਿੱਸੀ ਆਲਮੇ ਇਸਲਾਮ ਦੇ ਵਿੱਚ ਤਾਰੀ ਰਹੀ ਔਰ ਸਾਡੇ ਵੱਲੋਂ ਬੇਹਿੱਸੀ ਦਾ ਮੁਜ਼ਾਹਰਾ ਹੁੰਦਾ ਰਿਹਾ ਤੇ ਖਾਕਮ ਬਦਹਨ ਫਿਰ ਉਹ ਡਾਕਟਰ ਇਸਰਾਰ ਸਾਹਿਬ ਜਿਵੇਂ ਫਰਮਾਉਂਦੇ ਹੁੰਦੇ ਸਨ ਕਿ ਇਸਰਾਈਲ ਜਿਹੜਾ ਹੈ ਇਹ ਇੱਥੇ ਐਵੇਂ ਨਹੀਂ ਆਇਆ ਇੱਕ ਗ੍ਰੇਟਰ ਇਸਰਾਈਲ ਦੇ ਪ੍ਰੋਜੈਕਟ ਦੇ ਵਾਸਤੇ ਇੱਥੇ ਆਇਆ ਹੈ ਔਰ ਉਹਦੇ ਵਿੱਚ ਡਾਕਟਰ ਸਾਹਿਬ ਇਹਨੇ ਇਸ ਜਗ੍ਹਾ ਦੇ ਵਿੱਚ ਮਹਦੂਦ ਨਹੀਂ ਰਹਿਣਾ ਜਿੱਥੇ ਇਹ ਹੁਣ ਕਾਬਜ਼ ਹੈ ਇਹਨੇ ਦੇਖੋ ਨਾ ਜੀ ਜਾਰਡਨ ਦੇ ਜਾਂ ਦੀਗਰ ਜਿੰਨੇ ਇਸਲਾਮੀ ਮਮਾਲਕ ਨੇ ਹੱਤਾਂ ਕਿ ਸਾਊਦੀਆ ਦੇ ਵੀ ਇਹਨੇ ਇਲਾਕੇ ਫਿਰ ਆਪਣੇ ਵਿੱਚ ਉਸ ਨਕਸ਼ਾ ਜਿਹੜਾ ਇਹਨਾਂ ਬਣਾਇਆ ਗ੍ਰੇਟਰ ਇਜ਼ਰਾਈਲ ਦਾ ਉਹਦੇ ਵਿੱਚ ਇਹਨਾਂ ਸ਼ਾਮਲ ਕਰਨੇ ਨੇ ਔਰ ਉਹਦੇ ਵਿੱਚ ਫਿਰ ਸਰ ਮੁਸਲਮਾਨ ਮਮਾਲਕ ਜਿਹੜੇ ਨੇ ਨਾ ਉਹ ਬਹੁਤੇ ਤੰਗ ਹੋਣਗੇ ਹੁਣ ਤੇ ਇੱਕ ਭਰਾ ਸਾਡਾ ਜਿਹੜਾ ਉਹਦੇ ਤੇ ਤਸ਼ੱਦਦ ਦੇ ਤੇ ਜ਼ੁਲਮ ਦੇ ਪਹਾੜ ਢਾਏ ਜਾ ਰਹੇ ਨੇ ਨਾ ਤੇ ਅਸੀਂ ਬਾਕੀ ਤਮਾਸ਼ਾ ਪਾ ਦੇਖਨੇ ਆ ਤੇ ਉਦੋਂ ਸਰ ਜ਼ਿਆਦਾ ਲੋਕਾਂ ਨੂੰ ਉਹਨੇ ਫਿਰ ਸਿਤਮ ਆਪਣੇ ਦਾ ਨਿਸ਼ਾਨਾ ਬਣਾਉਣਾ ਹੈ ਡਾਕਟਰ ਸਾਹਿਬ ਤੁਸੀਂ ਬਿਲਕੁਲ ਬਜਾ ਫਰਮਾਇਆ ਮੈਨੂੰ ਮੇਰੇ ਆਜ਼ਮ ਮੁਫਤੀ ਸਾਹਿਬ ਸ਼ਹੀਦ ਰਹਿਮਤੁल्लाह ਅਲੈਹ ਯਾਦ ਆ ਗਏ ਸਰ ਅਸੀਂ ਇਸੇ ਤਰ੍ਹਾਂ ਹੀ ਇੱਕ ਸਫ਼ਰ 'ਚ ਸਾਂ ਉਹਨਾਂ ਦੇ ਨਾਲ ਜੀ ਮਦੀਨਾ ਮੁਨੱਵਰਾ ਦੇ ਵਿੱਚ ਤੇ ਰਾਤ ਨੂੰ ਬੈਠੇ ਆਏ ਗੱਲਾਂ ਸ਼ੁਰੂ ਹੋ ਗਈਆਂ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਬਈ ਇਹ ਸਾਰੇ ਜਿਹੜੇ ਇਸਰਾਈਲੀ ਨੇ ਕਿਉਂ ਫਲਸਤੀਨ ਦੇ ਵਿੱਚ ਵੜ ਗਏ ਨੇ ਇਹ ਤੇ ਹੈਕਲੇ ਸੁਲੇਮਾਨੀ ਨੂੰ ਹਾਸਲ ਕਰਨਾ ਚਾਹੁੰਦੇ ਨੇ ਜੀ ਜੀ ਤੇ ਮੈਂ ਬੜਾ ਪਰੇਸ਼ਾਨ ਹੋਇਆ ਔਰ मैं किया हजरत ये तो बड़े जुल्म की गल है तो उन्होंने कहा डॉक्टर साहब जिन अहादीस में ये लिखा हुआ है कि हैकले सुलेमानी इनको मिल जाएगा उसकी दूसरा हिस्सा ये है कि फिर एक वक्त आएगा मुसलमान इनसे सब कुछ छीन लेंगे। वाह डॉक्टर साहब मैं अपने बजुर्गों को ये सुने कि देखो इस टाइम शिया सुन्नी जड़े ने उन्हों की भी लड़ाई बड़ी अरूज से वे बहुत सारे ममालिक ने जिन्हों के विच शिया बहुत माशाअल्लाह एक पूरा ताकत विच ने कम्युनिटी शिया कम्युनिटी उत्थे ज़्यादा वसदी है पई ज़्यादा मेजॉरिटी उन्हां दी लेकिन कुर्बे क़यामत नूं की होएगा डॉक्टर साहब जदों इमाम मेहदी अलैहिस्सलाम दा ज़हूर होएगा शिया सुन्नी दी सुलह हो जाएगी क्योंकि दोनों का किबला तो एक ही है ना जी साडे भी वो इमाम ने उन्होंने भी इमाम और जदों हज़रत ईसा अलैहिस्सलाम जिहड़े कि अल्लाह रब्बुल इज़्ज़त दे कोल आसमानां ते तशरीफ फरमा ने जदों वो तशरीफ लियाणगे तो क्रिश्चियनिटी दुनिया के उत्ते बहुत ज़्यादा है अमेरिकन ब्रिटिश सारे क्रिश्चियन तो उन्होंने वो मनते हैं तो हज़रत ईसा अलैहिस्सलाम नूं असीं भी मनने और मुसलमान और क्रिश्चियनिटी की सुलह हो जाएगी। वाह वाह ठीक है ना जी। लड़ाई किहनां नाल होएगी दादियां दे नाल यूज़ दे नाल इन्हां नाल लड़ाई होएगी और मैं समझना कि चूँकि जिस तरह डॉक्टर साहब तस्वीर दा अगर धागा टुट जाए तो दाने दाने डिगते हैं ना इस तरह क़यामत दी निशानियां दा ज़हूर हो रहा है। अल्लाह क़यामत दी निशानियां दे विचों ये निशानी है कि जिहड़े ज्यूज़ ने बड़े पावरफुल हो जाएंगे
ਔਰ ਮੁਸਲਮਾਨਾਂ ਨੂੰ ਗਾਜਰ ਮੂਲੀ ਦੀ ਤਰ੍ਹਾਂ ਉਹਨਾਂ ਨੂੰ ਕਰਨਗੇ। ਫਿਰ ਔਰ ਜਦੋਂ ਉਹ ਜਿਹੜਾ ਬਦਬਖਤ ਲਈਨ ਹੈ, ਜਿਹੜਾ ਜਿਹਨੇ ਕੁਰਬੇ ਕਿਆਮਤ ਦੇ ਕੋਲ ਆਣਾ ਹੈ, ਦਜਾਲ ਨੇ ਜੀ, ਤੇ ਦਜਾਲ ਨੂੰ ਜਿਹੜਾ ਮਕਾਮੇ ਲੁੱਧ ਹੈ, ਜਿਹਨੂੰ ਤਲਾਬੀਬ ਕਹਿੰਦੇ ਨੇ, ਇਹਦਾ ਪੁਰਾਣਾ ਨਾਮ ਲੁੱਧ ਹੈ ਜੀ, ਉੱਥੇ ਹਜ਼ਰਤ ਈਸਾ अलैहिस्सलाम ਖੁਦ ਆਪਣੇ ਹੱਥ ਨਾਲ ਕਤਲ ਕਰਨਗੇ ਔਰ ਸਾਰੇ ਜੀਵ ਨੂੰ ਕਤਲ ਕਰਨਗੇ। ਜਿਹੜੇ ਦਰਖਤ ਉੱਥੇ ਲਾਉਂਦੇ ਪਏ ਨੇ ਉਹ ਦਰਖਤ ਦੇ ਪਿੱਛੇ ਲੁਕਣਗੇ। ਕੁਰਬੇ ਕਿਆਮਤ ਦੀਆਂ ਨਿਸ਼ਾਨੀਆਂ, ਜੋ ਦਰਖਤ ਖੁਦ ਕਹੇਗਾ ਮੇਰੇ ਪਿੱਛੇ ਯਹੂਦੀ ਜਾਓ ਕਤਲ ਕਰੋ ਇਹਨੂੰ। ਸਮਝਦੇ ਹੋ ਨਾ ਜੀ? ਗੱਲ ਹੈ ਵੇ ਡਾਕਟਰ ਸਾਹਿਬ ਕਿ ਦੇਖੋ ਅੱਲਾਹ रब्बुल इज़्ज़त ਦਾ इस्लाम और दीन ही गालिब आना है। अल्लाह और मुसलमाना की मदद वास्ते इमाम मेहदी अलैहिस्सलाम और हज़रत ईसा अलैहिस्सलाम बड़ियां सुपर पावरां ने, वो इंशाअल्लाह ताला तशरीफ लियाणगे। लेकिन जिहड़ा दरमियान वाला वक्त है साडे लई डॉक्टर साहब, सानू चाहिए कि असीं अल्लाह दे नाल रजू रखीए। और ये जिहड़े लोग ने मकसद मजलूम मुसलमान ਜਿਹੜੇ ਕਿਬਲਾ ਅਵਲ ਦੇ ਵਾਸਤੇ ਆਪਣੀਆਂ ਜਾਨਾਂ ਦੇ, ਬੱਚਿਆਂ ਦੇ, ਮਾਲ ਦੇ ਨਜ਼ਰਾਨੇ ਦੇ ਰਹੇ ਨੇ, ਉਹਨਾਂ ਦੇ ਨਾਲ ਯਾਰ ਉਹਨਾਂ ਦੇ ਵਾਸਤੇ ਕਲਮਾ ਖੈਰ ਤੇ ਕਹਿ ਦਈਏ, ਤਨਹਾਈ ਚ ਅੱਲਾਹ ਕੋ ਦੋ ਆਂਸੂ ਕੱਢ ਕੇ ਉਹਨਾਂ ਵਾਸਤੇ ਦੁਆ ਤੇ ਮੰਗ ਲਈ ਅੱਲਾਹ। ਔਰ ਡਾਕਟਰ ਸਾਹਿਬ ਉਹਨਾਂ ਨੂੰ ਮਕਸਦ ਇਹ ਵੇ ਕਿ ਅਗਰ ਜ਼ਰੂਰਤ ਪਵੇ ਪੈਸਿਆਂ ਦੀ ਤੇ ਉਹ ਵੀ ਜ਼ਰੂਰ ਦਈਏ। ਲੇਕਿਨ ਮੈਂ ਇਹ ਰਿਕੁਐਸਟ ਕਰਾਂਗਾ ਕਿ ਅਗਰ ਪੈਸੇ ਕਿਸੇ ਨੇ ਵੀ ਦੇਣੇ ਹੋਣ ਤੇ ਫਲਸਤੀਨ ਵਾਲਿਆਂ ਦਾ ਜਿਹੜਾ ਸਫਾਰਤਖਾਨਾ ਉੱਥੇ ਦੇਣ, किसी और इंटरमीडिएट बंदे नूं ना दें, या कोई ऐसी तंजीम जिस तरह हलाले अहमर है या वो ਜਿਹੜੀਆਂ इंटरनेशनल लैवल ਤੇ रिकगनाइज ने ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੇ ਸਕਦੀਆਂ ਨੇ ਉਹਨਾਂ ਨੂੰ ਦੇਣ। ਕਿਸੇ ਹੋਰ ਬੰਦੇ ਨੂੰ ਮਕਸਦ ਮੈਂ ਜਾਂ ਤੁਹਾਡੇ ਘਰ ਬੰਦਾ ਉੱਠ ਕੇ ਖੜਾ ਹੋ ਜਾ ਜੀ ਫਲਸਤੀਨੀਆਂ ਵਾਸਤੇ ਪੈਸੇ ਚਾਹੀਦੇ ਨੇ, ਉਹਦੇ ਵਿੱਚ ਉਹ ਨਾ ਕਰਨ, ਉਹਦੇ ਚ ਫਿਰ ਰਸਤੇ ਦੇ ਵਿੱਚ ਹੀ ਖੁਰਦ-ਬੁਰਦ ਹੋ ਜਾਣ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦੀਆਂ ਦਰਦ ਭਰੀਆਂ ਗੱਲਾਂ ਸੁਣੀਆਂ। ਯਕੀਨਨ ਡਾਕਟਰ ਸਾਹਿਬ ਦੇ ਦਿਲ ਦੇ ਜਿਹੜੇ ਵਿਚਾਰ ਨੇ ਇਹੋ ਹੀ ਤੁਹਾਡੇ ਤੇ ਮੇਰੇ ਦਿਲ ਦੇ ਵੀ ਇਹੋ ਹੀ ਵਿਚਾਰ ਨੇ। ਸਾਡੀ ਇਸ ਵੇਲੇ ਇਹੋ ਹੀ ਸੋਚ ਹੈ ਕਿ ਅੱਲਾਹ ਪਾਕ ਸੱਚਾ ਸਾਹਿਬ ਆਸਾਨੀਆਂ ਕਿਸੇ ਤਰੀਕੇ ਫਲਸਤੀਨੀਆਂ ਦੇ ਵਾਸਤੇ ਪੈਦਾ ਕਰੇ। ਪ੍ਰੋਗਰਾਮ ਦੇ ਇਖਤਤਾਮ ਤੋਂ ਪਹਿਲੇ ਤੁਹਾਡੇ ਹਜ਼ੂਰ ਬੇਨਤੀ ਕਰਾਂਗਾ ਕਿ ਜਿਵੇਂ ਡਾਕਟਰ ਸਾਹਿਬ ਫਰਮਾਇਆ, ਆਪਣੀ ਬਸਾਤ ਦੇ ਮੁਤਾਬਿਕ, ਚਲੋ ਅਸੀਂ ਜੰਗ ਨਹੀਂ ਕਰ ਸਕਦੇ, ਸਾਡੇ ਕੋਲ ਵੈਪਨਸ ਨਹੀਂ ਹੈਗੇ, ਇਹ ਸਾਡੇ ਹੁਕਮਰਾਨਾਂ ਦੇ ਫੈਸਲੇ ਹੁੰਦੇ ਨੇ ਕਿ ਜਾ ਕੇ ਕਿਵੇਂ ਦੂਸਰੇ ਮੁਸਲਮਾਨ ਬਰਾਦਰ ਮੁਲਕ ਦਾ ਉਹਦਾ ਮਦਦ ਕਰਨੀ ਹੈ, ਉਹਦਾ ਸਾਥ ਦੇਣਾ ਹੈ। ਇਹ ਤੇ ਹੁਕਮਰਾਨਾਂ ਦੀ ਸਤਹ ਤੇ ਫੈਸਲੇ ਕੀਤੇ ਜਾਂਦੇ ਨੇ, ਲੇਕਿਨ ਅਸੀਂ ਆਪਣੀ ਬਸਾਤ ਦੇ ਮੁਤਾਬਿਕ ਉਹਨਾਂ ਦੀ ਮਦਦ ਦੇ ਵਾਸਤੇ ਸਰਦੀਆਂ ਦਾ ਮੌਸਮ ਆਉਣ ਡਿਆ ਅੱਗੋਂ। ਪਿਆਰਿਓ, ਜਿੰਨੀ ਸਾਡੀ ਤਾਕਤ ਹੈ, ਬਸਾਤ ਔਕਾਤ ਹੈ, ਸਾਡਾ ਕੰਮ ਹੈ ਜਾ ਕੇ ਫਲਸਤੀਨ ਦੇ ਸਫਾਰਤਖਾਨੇ ਦੇ ਵਿੱਚ ਇਮਦਾਦ ਜਮ੍ਹਾਂ ਕਰਾਈਏ ਆਪਣੇ ਫਲਸਤੀਨੀ ਭਾਈਆਂ ਦੇ ਵਾਸਤੇ। ਤੇ ਸਾਡੀ ਆਪਣੇ ਹੁਕਮਰਾਨਾਂ ਸਮੇਤ ਤਮਾਮ ਮੁਸਲਿਮ ਮਮਾਲਿਕ ਦੇ ਜਿਹੜੇ ਹੁਕਮਰਾਨ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਨੇ ਸਾਹਿਬਾਨ ਇਕਤਦਾਰ ਬਣਾਇਆ ਹੈ, ਉਹਨਾਂ ਦੇ ਹਜ਼ੂਰ ਵੀ ਬੜੀ ਗਰਮਜੋਸ਼ੀ ਦੇ ਨਾਲ ਸਾਡੀ ਅਪੀਲ ਹੈ ਕਿ ਖੁਦਾ ਵਾਸਤੇ ਖੁਦਾ ਪਾਕ ਦਾ ਖੌਫ ਕਰੋ ਤੇ OIC ਦੇ ਪਲੇਟਫਾਰਮ ਤੋਂ ਜਾਂ ਉਂਝ ਆਪਣੇ ਸਫਾਰਤੀ ਜਿਹੜੇ ਸਫਾਰਤਖਾਨਿਆਂ ਦੇ ਜਿਹੜੇ ਵਸਾਇਲ ਨੇ, ਆਪਣੇ ਸਫਾਰਤੀ ਵਸਾਇਲ ਤੇ ਜ਼ਰਾਏ ਬਰੂਏ ਕਾਰ ਲਿਆਂਦਿਆਂ ਹੋਇਆਂ ਇਸ ਵੇਲੇ ਜਿਹੜੇ ਆਲਮੀ ਚੌਧਰੀ ਨੇ ਉਹਨਾਂ ਨੂੰ ਝੰਜੋੜੋ, ਉਹਨਾਂ ਦੇ ਜ਼ਮੀਰ ਜ਼ਿੰਦਾ ਕਰੋ ਤੇ ਉਹਨਾਂ ਨੂੰ ਇਹ ਸਮਝਾਓ ਤੇ ਉਹਨਾਂ ਕੋਲੋਂ ਇਹ ਮੁਤਾਲਬਾ ਕਰੋ ਕਿ ਇਹ ਫੌਰੀ ਤੌਰ ਤੇ ਜੰਗਬੰਦੀ ਕੀਤੀ ਜਾਏ ਔਰ ਉੱਥੇ ਜਿਹੜੇ ਲੋਕ ਬਚ ਗਏ ਨੇ, ਜਿਹੜੇ ਮਜ਼ਰੂਬ ਨੇ, ਜਿਹੜੇ ਬੇਘਰ ਨੇ, ਜਿਹੜੇ ਪਰੇਸ਼ਾਨ ਨੇ, ਉਹਨਾਂ ਦਾ ਮੁਦਾਵਾ ਕੀਤਾ ਜਾਏ, ਉਹਨਾਂ ਦੇ ਇਲਾਜ ਕੀਤੇ ਜਾਣ, ਉਹਨਾਂ ਨੂੰ ਖੁਰਾਕ ਪਹੁੰਚਾਈ ਜਾਏ, ਅਦਵਿਆਤ ਫਰਾਹਮ ਕੀਤੀਆਂ ਜਾਣ ਤੇ ਅੱਗੋਂ ਸਰਦੀਆਂ ਦੇ ਮੌਸਮ ਦੀ ਧੁੰਦੀ ਤੇ ਤੇਜ਼ੀ ਤੋਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਉੱਥੇ ਨਵੇਂ ਘਰ ਵੀ ਤਾਮੀਰ ਕਰਕੇ ਦਿੱਤੇ ਜਾਣ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ
ਹਾਏ ਚੱਲ